ਸਾਡਾ ਰਾਹ ਸੂਲਾਂ ਦੀ ਸੇਜ ਹੋਏ ਮਿੱਤਰੋ, ਰਾਹ ਸੂਲਾਂ ਦੀ ਸੇਜ, ਜੰਜ ਚੜ੍ਹਨੀ ਦਰਵਾਜ਼ੇ ਜੇਲਾਂ ਦੇ ਤੇ ਕੈਦਾਂ ਮਿਲਣ ਦਹੇਜ। 3 ਦਿਨ ਪਹਿਲਾਂ ਤੱਕ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਔਰ ਉਹ ਕਮਜ਼ੋਰ ਬਹੁਤ ਸਨ। ਡਾਕਟਰ ਦੁਬਾਰਾ ਬਾਈਪਾਸ ਵੀ ਕਰ ਸਕਦੇ ਸੀ, ਪਰ ਇੱਕ ਵਾਰ ਬਾਈਪਾਸ ਹੋਇਆ ਸੀ ਉਹ ਰਿਸਕ ਨਹੀਂ ਸੀ ਰਹਿਣਾ ਚਾਹੁੰਦੇ। ਪਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਆਪਣੀ ਅਖੀਰਲੀ ਕਨਵਰਸੇਸ਼ਨ 'ਚ ਵੀ ਇਹ ਕਿਹਾ ਕਿ ਭਾਈ ਸਾਹਿਬ ਹੁਣ ਜਾਣ ਦਾ ਵਕਤ ਆ ਗਿਆ। 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਲਗਭਗ 2 ਲੱਖ ਦੇ ਇਕੱਠ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਜੋ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਨੇ। ਸੰਤਾਂ ਦੀ ਗ੍ਰਿਫਤਾਰੀ ਔਰ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ 29 ਸਤੰਬਰ 1981 ਨੂੰ ਇੰਟਰਨੈਸ਼ਨਲ ਬਣ ਜਾਂਦੀ ਹੈ, ਜਦੋਂ ਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਨ ਭਰਨ ਵਾਲਾ ਜਹਾਜ਼ ਇੰਡੀਅਨ 에ਅਰਲਾਈਨ ਫਲਾਈਟ 423 ਉਸ ਨੂੰ ਭਾਈ ਗਜਿੰਦਰ ਸਿੰਘ ਦੀ ਅਗਵਾਈ ਵਿੱਚ 5 ਸਿੰਘ ਹਾਈਜੈਕ ਕਰਕੇ ਲਾਹੌਰ ਲੈ ਜਾਂਦੇ ਨੇ ਔਰ ਪਹਿਲੀ ਮੰਗ ਇਹ ਸੀ ਕਿ ਸੰਤ ਭਿੰਡਰਾਂਵਾਲਿਆਂ ਨੂੰ ਰਿਲੀਜ਼ ਕੀਤਾ ਜਾਏ। ਥੋੜੇ ਨੇ ਜਦੋਂ ਇਹ ਮੈਸੇਜ ਭੇਜਿਆ ਉਹਨਾਂ ਨੂੰ ਕਿ ਸਾਡੀ ਮੇਰੀ ਵੀ ਚਾਹਨਾ ਹੈ, ਤੁਹਾਡੀ ਬਹੁਤ ਵੱਡੀ ਖਿਦਮਤ ਹੈ, ਤੁਸੀਂ ਜਿਵੇਂ ਇੱਕ ਜਿਹੜਾ ਬਿਲਕੁਲ ਨਿਸ਼ਕਾਮ ਭਾਵਨਾ ਦੇ ਨਾਲ ਸਰਵ ਕੀਤਾ ਤੇ ਭਾਈ ਗਜਿੰਦਰ ਸਿੰਘ ਨੇ ਕਿਹਾ ਵੀ ਜਥੇਦਾਰ ਸਾਹਿਬ ਤੁਹਾਡਾ ਸ਼ੁਕਰੀਆ, ਪਰ ਇੱਕ ਬਾਗੀ ਦਾ ਘਰ ਪਰਤਣਾ 2 ਤਰ੍ਹਾਂ ਹੁੰਦਾ ਹੈ, ਜਿੱਤ ਕੇ ਜਾਂ ਸ਼ਹੀਦ ਹੋਣ ਦੇ ਲਈ। ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ, ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਬਣਿਆ, ਮੁੱਲ ਕੋਈ ਨਹੀਂ ਕਿਸੇ ਦੀ ਜਾਨ ਦਾ ਜੀ, ਸਿੰਘਾਂ ਜਾਨ ਪਿਆਰੀ ਹੁਣ ਨਹੀਂ ਕਰਨੀ, ਮੰਜ਼ਲ ਮਾਰਨ ਤੋਂ ਪਹਿਲਾਂ ਅਸਾਂ ਰੁਕਣਾ ਨਹੀਂ, ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰ ਦਾ ਵੀ, ਅਸਾਂ ਜ਼ਬਰ ਦੇ ਸਾਹਮਣੇ ਝੁਕਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 4 ਜੁਲਾਈ 2024 20 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਟਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ। ਕਿ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਪਰਮਿੰਦਰ ਸਿੰਘ ਜਰਾ ਵੱਲੋਂ। ਸੋ ਇਹ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਪਰਮਿੰਦਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਬੜੇ ਦੁਖੀ ਹਿਰਦੇ ਨਾਲ ਅਸੀਂ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਦੇ ਬਾਨੀ ਅਤੇ ਪ੍ਰਮੁੱਖ ਖਾਲਿਸਤਾਨੀ ਸੰਘਰਸ਼ ਦੇ ਨਾਇਕ ਭਾਈ ਗਜਿੰਦਰ ਸਿੰਘ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਜਿਹੜੇ ਉਹਨਾਂ ਦੀ ਖਾਲਿਸਤਾਨ ਸੰਘਰਸ਼ ਨੂੰ ਜਿਹੜੀ ਦੇਣ ਹੈ ਉਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਪਰਮਿੰਦਰ ਸਿੰਘ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸਿਐਟਲ ਦੇ ਵਿੱਚ ਇੱਕ ਸਟਰੋਂਗ ਬੇਸ ਹੈ TV 84 ਦਾ, ਔਰ ਇਹ ਸਾਰੇ ਹੀ ਜਿਹੜੇ ਨੇ ਕਿਸੇ ਨਾ ਕਿਸੇ ਪਾਸਿਓਂ ਪੰਥਕ ਧਿਰਾਂ ਦੇ ਨਾਲ ਜੁੜੇ ਹੋਏ ਵੀਰ ਭੈਣਾਂ ਨੇ, ਔਰ ਇਹਨਾਂ ਦੇ ਲਈ ਮੀਡੀਆ ਦੀ ਇੰਪੋਰਟੈਂਸ ਨੂੰ ਇਹ ਸਮਝਦੇ ਨੇ ਔਰ TV 84 ਨੂੰ ਐਡਮਾਇਰ ਕਰਦੇ ਨੇ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਵੇਂ ਹੀ ਜਿਹੜੇ ਪੰਥ ਪ੍ਰਸਤ ਵੀਰ ਨੇ ਉਹ ਪੰਥਕ ਸੇਵਾ ਦੇ ਪਿੜ ਦੇ ਵਿੱਚ ਤਤਪਰ ਰਹਿਣ ਜੀ, ਔਰ ਆਪਣਾ ਦਸਵੰਧ ਠੀਕ ਥਾਂ ਦੇ ਉੱਤੇ ਇਸਤੇਮਾਲ ਕਰਨ। ਬਿਲਕੁਲ। ਅੱਜ ਦਾ ਪ੍ਰੋਗਰਾਮ ਕਰਨਾ ਥੋੜਾ ਔਖਾ ਹੋ ਰਿਹਾ ਹੈ ਜਜ਼ਬਾਤੀ ਤੌਰ ਤੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਏ ਬਾਰੀ ਹੈ। ਜੋ ਆਇਆ ਉਹਨੇ ਜਾਣੇ। ਰੋਜ਼ਾਨਾ ਆਪਣੇ ਨਜ਼ਦੀਕੀ ਰਿਸ਼ਤੇਦਾਰ, ਭਰਾ ਭੈਣਾਂ, ਕਿੰਨਿਆਂ ਦਾ ਵਿਛੋੜਾ ਜਦੋਂ ਤੁਸੀਂ ਜਲਾਵਤਨੀ 'ਚ ਹੁੰਦੇ ਹੋ ਤੇ ਉਹ ਸਭ ਨੂੰ ਤੁਸੀਂ ਦੇਖਦੇ ਹੋ, ਸੁਣਦੇ ਹੋ। ਪਰ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਭਾਵੇਂ ਤੁਹਾਡਾ ਲਗਾਤਾਰਤਾ ਨਾਲ ਰਾਬਤਾ ਨਾ ਵੀ ਹੋਏ, ਵਾਸਤਾ ਨਾ ਵੀ ਹੋਏ ਡੇ ਟੂ ਡੇ ਬੇਸ ਤੇ, ਪਰ ਤੁਹਾਨੂੰ ਉਹ ਆਪਣੇ ਸਿਰ ਦੇ ਉੱਤੇ ਇੱਕ ਉਸ ਪਰਛਾਵੇਂ ਵਾਂਗ, ਉਸ ਛਾਂ ਵਾਂਗ, ਉਸ ਤਾਜ ਵਾਂਗ ਜਾਂ ਉਸ ਹੋਂਦ ਵਾਂਗ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੂੰ ਅੱਖਰ ਬਿਆਨ ਨਹੀਂ ਕਰ ਸਕਦੇ। ਬੇਸ਼ੱਕ ਕਰੰਟ ਜਨਰੇਸ਼ਨ ਦੇ ਵੱਡੇ ਹਿੱਸੇ ਨੂੰ ਜਿਹੜੀ ਪੋਸਟ ਜੂਨ 84 ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਸ ਦੇ ਵਿੱਚ ਚੇਤਨਤਾ ਆਈ ਜਾਂ ਸਜਗਤਾ ਆਈ, ਉਹਨਾਂ ਦੇ ਲਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਜਿਹੜਾ ਜੂਝਣਾ, ਉਹਨਾਂ ਵੱਲੋਂ ਖਾਲਿਸਤਾਨ ਦੀ ਨੀਂਹ ਰੱਖਣ ਦੀ ਗੱਲ ਕਰਨੀ ਜਦੋਂ ਵੀ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ 'ਚ ਪਏ। ਇਸ ਲਈ ਉਹ ਇਸ ਚੈਪਟਰ ਦੇ ਨਾਲ ਹੀ, ਔਰ ਇਸ ਚੈਪਟਰ ਨੂੰ ਵੀ 40 ਵਰ੍ਹੇ ਹੋ ਗਏ ਨੇ। ਔਰ ਅਸੀਂ ਜਦੋਂ ਜੂਨ ਮਹੀਨੇ ਦੀ ਗੱਲ ਕਰਦੇ ਹਾਂ, ਕੱਲ੍ਹ ਵੀ ਗੱਲ ਕੀਤੀ ਸੀ ਕਿ ਭਾਈ ਇਹਨਾਂ 40 ਵਰ੍ਹਿਆਂ ਦਾ ਲੇਖਾ ਜੋਖਾ ਵੀ ਔਰ ਇਹ ਸਵਾਲ ਵੀ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਦੀ ਗੱਲ ਜਦੋਂ ਅਸੀਂ ਕਰਦੇ ਤੇ ਅਸੀਂ ਕਿੱਥੇ ਆ ਕੇ ਖੜੇ। ਵੈਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਸੇ ਦਾ, ਖਾਲਸਾ ਰਾਜ ਦਾ, ਰਾਜ ਕਰੇਗਾ ਖਾਲਸਾ ਦਾ ਕਨਸੈਪਟ, ਇਹ ਤਾਂ ਖਾਲਸਾ ਸਾਜਨਾ ਦੇ ਨਾਲ ਹੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਇਹ ਪਾਤਸ਼ਾਹੀ ਬਖਸ਼ੀ, ਸੋਵਰਨਟੀ ਬਖਸ਼ੀ ਤੇ ਫਰਮਾਇਆ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ। ਸੋ ਪਾਤਸ਼ਾਹਤ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੇ ਉੱਤੇ ਜਿਹੜੀ ਹੈ ਉਹ ਬੈਸਟੋ ਕੀਤੀ। ਬਿਲਕੁਲ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਦੇ ਇਹ ਵਾਕ ਪੜ੍ਹਦੇ ਹਾਂ ਜਿਹੜੇ ਰੋਜ਼ਾਨਾ ਅਰਦਾਸ ਤੋਂ ਬਾਅਦ ਦੁਹਰਾਏ ਜਾਂਦੇ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਦੁਹਰਾ ਹੈ, ਆਪਣੇ ਆਪ ਨੂੰ ਵੀ ਹਰ ਸਿੱਖ ਰਿਮਾਈਂਡ ਕਰਵਾਉਂਦਾ ਹੈ ਕਿ ਮੈਨੂੰ ਪਾਤਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ ਔਰ ਮੈਂ ਕਿਸੇ ਵੀ ਐਸੇ ਸਿਸਟਮ ਦੇ ਨਾਲ ਸਮਝੌਤਾ ਨਹੀਂ ਕਰਨਾ ਜਿੱਥੇ ਖਾਲਸੇ ਦੀ ਸੋਵਰਨਿਟੀ ਦੇ ਨਾਲ ਸਮਝੌਤੇ ਵਾਲੀ ਗੱਲ ਹੋਏ ਜਾਂ ਉਸ ਤੋਂ ਥੱਲੇ ਆਣਾ ਹੋਏ। ਇਹੀ ਔਰ ਇਸ ਡੈਫੀਨੇਸ਼ਨ ਨੂੰ ਜਦੋਂ ਸਾਡੇ ਪ੍ਰਾਚੀਨ, ਸਭ ਤੋਂ ਪੁਰਾਣੇ ਔਰ ਸਿੱਖ ਮਿਸਲਾਂ ਦੇ ਵੇਲੇ ਦੇ ਖਾਸ ਤੌਰ ਤੇ ਦੌਰ ਨੂੰ ਇਤਿਹਾਸ ਦੇ ਵਿੱਚ ਸਮਾਉਣ ਵਾਲੇ ਭਾਈ ਰਤਨ ਸਿੰਘ ਭੰਗੂ, ਉਹਨਾਂ ਦਾ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਤੇ ਫਿਰ ਖਾਲਸਾ ਬਾਦਸ਼ਾਹ ਜਾਂ ਬਾਗੀ। ਸੋ ਬਾਦਸ਼ਾਹ ਪਹਿਲਾਂ ਕਿਉਂਕਿ ਉਹ ਸੋਵਰਨ ਹੈ, ਤੇ ਜੇ ਉਹਦੇ ਤੋਂ ਸੋਵਰਨਿਟੀ ਖੁੱਸ ਜਾਂਦੀ ਹੈ ਜਾਂ ਹਾਲਾਤ ਉਸ ਨੂੰ ਸੋਵਰਨ ਨਹੀਂ ਰਹਿਣ ਦਿੰਦੇ ਫਿਰ ਉਹ ਬਾਗੀ ਹੈ। ਔਰ ਬਾਗੀ ਦਾ ਮਤਲਬ ਹੈ ਉਹ ਸੋਵਰਨਿਟੀ ਲਈ ਲੜ ਰਿਹਾ। ਗੁਲਾਮੀ ਲਫ਼ਜ਼ ਸਿੱਖ ਡਿਕਸ਼ਨਰੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਗੁਲਾਮੀ ਸਟੇਟ ਆਫ ਮਾਈਂਡ ਹੈ। ਬਾਦਸ਼ਾਹਤ ਵੀ ਤੁਸੀਂ ਜਦੋਂ ਹਮ ਸਿੱਖਾਂ ਨੇ ਵੀ ਜੇ ਗੁਰੂ ਨੇ ਕਿਹਾ ਕਿ ਭਾਈ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਤੇ ਸਿੱਖਾਂ ਨੇ ਵੀ ਉਸ ਸਪਿਰਿਟ ਨੂੰ ਉਵੇਂ ਹੀ ਇਨਕੋਰਪੋਰੇਟ ਕੀਤਾ ਆਪਣੀ ਥਿੰਕਿੰਗ ਪ੍ਰੋਸੈਸ ਦੇ ਵਿੱਚ, ਆਪਣੀ ਮੈਂਟਲ ਪ੍ਰੋਗਰਾਮਿੰਗ ਦੇ ਵਿੱਚ, ਜਿਸ 'ਚ ਉਹਨਾਂ ਨੇ ਕਿਹਾ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਹੰਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਨੇ ਬੈਕ ਨੂੰ, ਕਿ ਭਾਈ ਅਸੀਂ ਤਾਂ ਜਿਹੜੀ ਪਾਤਸ਼ਾਹੀ ਹੈ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ
ਔਰ ਜਿੱਥੇ ਸਿੱਖ ਬੈਠਦਾ ਹੈ ਜੈ ਜੈ ਬਹਿ ਜ਼ਮੀਨ ਵੱਲ, ਜਿੱਥੇ ਅਸੀਂ ਰੁਕੇ, ਜਿੱਥੇ ਅਸੀਂ ਆਪਣਾ ਨੇਜ਼ਾ ਗੱਡਿਆ, ਡੇਰਾ ਲਾਇਆ, ਤੈਂ ਤੈ ਤਖਤ ਬਣਾਇਆ, ਉੱਥੇ ਅਸੀਂ ਸੋਵਰਨ, ਕਿ ਉਹ ਸਾਡੀ ਜ਼ਮੀਨ ਹੈ, ਅਕਾਲ ਪੁਰਖ ਦੀ ਧਰਤੀ ਹੈ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਕਾਂ ਹੈ। ਔਰ ਇਹ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਔਰ ਜਿੱਥੇ ਖਾਲਸਾ ਬੈਠਾ ਹੈ ਉਹ ਸੋਵਰਨ ਹੈ, ਉਹ ਉਸ ਦਾ ਤਖਤ ਹੈ। ਹੁਣ ਇਹ ਜਿਹੜੀ ਸਪਿਰਿਟ ਸਤਿਗੁਰੂ ਨੇ ਇਮਬਾਈਬ ਕੀਤੀ ਲਗਭਗ 350 ਸਾਲ ਪਹਿਲਾਂ, ਇਹੀ ਸਪਿਰਿਟ ਅਸੀਂ ਉਸ ਦੌਰ 'ਚ ਵੀ, ਜਦੋਂ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ, ਉਦੋਂ ਵੀ ਇਹ ਸਪਿਰਿਟ ਸੀ। ਜਦੋਂ 1716 ਦੇ ਵਿੱਚ ਇਹ ਰਾਜ ਖੁੱਸਿਆ ਤੇ 1740ਵਾਂ ਤੱਕ ਪਹੁੰਚਦੇ ਹਾਂ, ਜਦੋਂ ਤੱਕ ਅਜੇ ਮਿਸਲਾਂ ਦੀ ਸ਼ੁਰੂਆਤ ਨਹੀਂ ਸੀ ਹੋਈ, ਕਈ ਦਹਾਕੇ, ਆਲਮੋਸਟ 3 ਦਹਾਕੇ ਤੋਂ ਜ਼ਿਆਦਾ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੋਇਆ। ਉਦੋਂ ਵੀ ਸਿੱਖ ਇਹੀ ਪੜ੍ਹਦੇ ਸੀ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਪਾਤਸ਼ਾਹੀ ਦਾ ਦਾਵਾ ਤਾਂ ਛੱਡਿਆ ਨਹੀਂ ਹੈ। ਤੇ ਜੇ ਪਾਤਸ਼ਾਹਤ ਆਈ ਤੇ ਫਿਰ ਜਿਹੜਾ ਲਾਹੌਰ ਦਰਬਾਰ, ਜਦੋਂ ਕਿ ਪਹਿਲਾਂ ਭੰਗੀ ਸਰਦਾਰਾਂ ਕੋਲ, ਫਿਰ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਰਕਾਰੇ ਖਾਲਸਾ ਜੀਓ ਸਥਾਪਿਤ ਹੁੰਦਾ ਹੈ, ਤੇ ਫਿਰ ਉਹ ਪਾਤਸ਼ਾਹਤ ਹੈ। ਔਰ ਸਰਬੱਤ ਖਾਲਸੇ ਦੇ ਹੁਕਮ ਥੱਲੇ ਹੀ ਮਾਸਟਰ, ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਤੇ ਉਹ ਤਖਤ ਤੇ ਨਹੀਂ ਬੈਠਦੇ, ਕਿਉਂਕਿ ਤਖਤ ਤਾਂ ਖਾਲਸੇ ਦਾ ਹੈ ਔਰ ਇਹ ਗੁਰੂ ਖਾਲਸੇ ਦੀ ਸੋਵਰਨਿਟੀ ਹੈ। ਜਦੋਂ ਈਵਨ ਜੱਸਾ ਸਿੰਘ ਆਹਲੂਵਾਲੀਆ 1764 ਦੇ ਵਿੱਚ ਲਾਹੌਰ ਫਤਿਹ ਕਰਦੇ ਨੇ, ਔਰ ਉਹਨਾਂ ਨੂੰ ਵੀ ਜਿਹੜਾ ਟਾਈਟਲ ਸੁਲਤਾਨ ਦਾ ਦਿੱਤਾ ਜਾਂਦਾ ਹੈ, ਸੁਲਤਾਨੁਲ ਕੌਮ, ਔਰ ਇਹੀ ਕੰਟੀਨਿਊਟੀ ਮਹਾਰਾਜਾ ਜ਼ਰੂਰ ਕਿਹਾ ਗਿਆ, ਸਿੱਖ ਤਾਂ ਸਿੰਘ ਸਾਹਿਬ ਕਰਕੇ ਐਡਰੈਸ ਕਰਦੇ ਸੀ, ਪਰ ਇਹ ਸੋਵਰਨਿਟੀ ਦੀ ਬਹਾਲੀ ਸੀ। ਉਹਦੇ 'ਚ ਵੀ ਸਿੱਖ ਇਹ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਕਿਉਂਕਿ ਰਾਜ ਕਰੇਗਾ ਖਾਲਸਾ, ਜਿਵੇਂ ਇੱਕ ਅੱਧ ਅਕਲ ਦੇ ਸਿੱਖ ਹਿਸਟੋਰੀਅਨ ਨੇ ਕਿਹਾ ਜੀ, ਜਦੋਂ ਸਿੱਖ ਰਾਜ ਆ ਗਿਆ ਰਣਜੀਤ ਸਿੰਘ ਦੇ ਥੱਲੇ ਤੇ ਉਹ ਭਵਿੱਖਬਾਣੀ ਜਿਹੜੀ ਸੀ ਉਹ ਮੁਕੰਮਲ ਹੋ ਗਈ, ਇਸ ਲਈ ਇਸ ਨੂੰ ਛੱਡ ਦੇਣਾ ਚਾਹੀਦਾ। ਨਹੀਂ, ਇਹ ਜਦੋਂ ਖਾਲਸੇ ਦੇ ਕੋਲ ਰਾਜ ਭਾਗ ਸੀ, ਫਿਰ ਵੀ ਖਾਲਸਾ ਇਹ ਯਾਦ ਦਹਾਨੀ ਕਰਵਾਉਂਦਾ ਸੀ ਵੀ ਅਸੀਂ ਸੋਵਰਨ ਹੈ। ਜੇ ਰਾਜ ਭਾਗ ਨਾ ਵੀ ਰਿਹਾ, ਫਿਰ ਵੀ ਅਸੀਂ ਆਪਣੀ ਸੋਵਰਨਟੀ ਲਈ ਲੜਾਂਗੇ। ਔਰ ਇਹ ਅਸੀਂ 98 ਸਾਲਾਂ ਦੇ ਅੰਗਰੇਜ਼ੀ ਰਾਜ 'ਚ ਵੀ ਦੇਖਦੇ ਹਾਂ, ਤੇ ਫਿਰ ਲਗਭਗ 75 ਸਾਲ ਤੋਂ ਜ਼ਿਆਦਾ, 47 ਤੋਂ ਬਾਅਦ, ਜੇ ਹੁਣ ਅਸੀਂ 77 ਸਾਲ ਕਹੀਏ, ਇਸ ਪੀਰੀਅਡ ਦੇ ਵਿੱਚ ਵੀ ਇਹ ਸਪਿਰਿਟ ਜਿਹੜੀ ਕਿ ਰੋਜ਼ਾਨਾ ਗੁਰੂ ਘਰਾਂ ਦੇ ਵਿੱਚ ਕੁਛ ਨੇ ਤਾਂ ਇਹਨੂੰ ਕਸਟਮਰੀ ਬਣਾ ਲਿਆ, ਰਸਮੀ ਬਣਾ ਲਿਆ, ਪਰ ਕੁਝ ਰੂਹਾਂ ਐਸੀਆਂ ਸਨ ਜਿਨ੍ਹਾਂ ਨੇ 47 ਤੋਂ ਬਾਅਦ ਦੇ ਦੌਰ 'ਚ, ਜਦੋਂ ਇੱਕ ਤਬਕਾ ਹਿੰਦੂ ਮੈਜੋਰਿਟੀ ਦੇ ਉਸ ਜਾਦੂ ਦੀ ਸਪੈਲ ਦੇ ਵਿੱਚ ਆਇਆ, ਅਕਾਲੀ ਲੀਡਰਸ਼ਿਪ ਦਾ ਇੱਕ ਹਿੱਸਾ ਕੁਰਸੀਆਂ ਲਈ ਦੌੜਿਆ, ਕਾਂਗਰਸੀ ਬਣੇ, ਲੇਕਿਨ ਸਰਦਾਰ ਕਪੂਰ ਸਿੰਘ ਵਰਗੇ ਥਿੰਕਰ ਜਿਨ੍ਹਾਂ ਨੇ ਇਸ ਥਾਟ ਨੂੰ ਇਹ ਯਾਦ ਦਹਾਨੀ ਕਰਵਾਈ ਕਿ ਖਾਲਸਾ ਕੀ ਹੈ। ਔਰ ਜਦੋਂ ਤੁਸੀਂ ਥੀਓਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ ਜਾਂ ਰਾਜ ਕਰੇਗਾ ਖਾਲਸਾ ਵਰਗੇ ਉਹਨਾਂ ਦੇ ਛੋਟੇ ਛੋਟੇ ਟਰੈਕਟ ਦੇਖਦੇ ਹੋ, ਤਾਂ ਫਿਰ ਇਹ ਨਜ਼ਰ ਆਉਂਦਾ ਹੈ ਕਿ ਕਿਵੇਂ ਉਸ ਦੌਰ ਦੇ ਵਿੱਚ 1950 ਦੇ ਵਿੱਚ ਬੇਸ਼ੱਕ ਇੱਧਰ ਪੰਜਾਬੀ ਸੂਬਾ ਮੋਰਚਾ ਦੂਸਰੇ ਤੀਸਰੇ ਸ਼ੁਰੂ ਹੋਏ, ਪਰ ਇਹ ਯਾਦ ਦਹਾਨੀ ਕਿ ਅਲਟੀਮੇਟਲੀ ਜਿਹੜਾ ਖਾਲਸਾ ਸੋਵਰਨ ਹੈ ਔਰ ਅਸੀਂ ਦੋਮ ਬਣ ਕੇ ਨਹੀਂ ਰਹਿ ਸਕਦੇ। ਸਾਡਾ ਜਦੋਂ ਇਸ ਰਾਜ ਦੇ ਕਨਸੈਪਟ ਦੀ ਗੱਲ ਹੁੰਦੀ ਹੈ ਤੇ ਖਾਲਸਾ ਅਵਲ ਹੈ, ਬਿਲਕੁਲ ਦੋਮ ਸੇਮ ਨਹੀਂ ਹੈ, ਦੂਜੇ ਦਰਜੇ ਦਾ ਸ਼ਹਿਰੀ ਨਹੀਂ ਹੈ। ਔਰ ਅਵਲ ਖਾਲਸਾ ਉਸ ਸਿਸਟਮ ਦੇ ਵਿੱਚ ਹੀ ਮਾਣ ਵਕਾਰ ਨਾਲ ਰਹਿ ਸਕਦਾ ਹੈ ਜਿੱਥੇ ਖਾਲਸੇ ਦਾ ਅਵਲ ਹੋਣਾ, ਖਾਲਸਾ ਜੀ ਕੇ ਬੋਲ ਬਾਲੇ ਦੇ ਕਨਸੈਪਟ ਨੂੰ ਮੰਨਿਆ ਜਾਏ। ਇਸ ਲਈ ਫਰੰਗੀ ਤੋਂ ਬਾਅਦ ਬ੍ਰਾਹਮਣਵਾਦੀਆਂ ਦੇ ਨਾਲ ਟੱਕਰ ਦਾ ਦੌਰ ਸ਼ੁਰੂ ਹੋਇਆ। ਔਰ ਸਰਦਾਰ ਕਪੂਰ ਸਿੰਘ ਜਿਹੜੇ ਇੱਕ ਵੱਡੇ ਆਈਡੀਆਲੋਗ 20ਵੀਂ ਸਦੀ ਦੇ, ਜਿਨ੍ਹਾਂ ਨੇ ਉਸ ਜਨਰੇਸ਼ਨ ਨੂੰ ਵੀ, ਬੇਸ਼ੱਕ ਉਹਨਾਂ ਨੇ ਖੁਦ ਹਿਊਮਿਲੇਸ਼ਨ ਭਾਰਤੀ ਹਕੂਮਤ ਦੇ ਹੱਥਾਂ 'ਚ ਆਪਣੀ ਨੌਕਰੀ ICS ਦੀ 15-16 ਸਾਲ ਦੀ ਗਵਾਈ, ਪਰ ਉਹ ਚੰਡੀਗੜ੍ਹ ਬੈਠੇ, ਉਹਨਾਂ ਨੇ ਉਹ ਚਿਣਗ ਜਿਹੜੀ ਸੀ ਕਿ ਭਾਈ ਅਸੀਂ ਰਾਜ ਭਾਗ ਦੇ ਵਾਰਸ ਹੈ, ਅਸੀਂ ਇੰਨਾ ਵੱਡਾ ਰਾਜ ਜਿਹੜਾ ਉਹ ਮਾਣਿਆ ਹੋਇਆ, ਅਸੀਂ ਗੁਲਾਮੀ ਨਹੀਂ ਕਬੂਲਣੀ। ਔਰ ਜਿਹੜੇ ਜਦੋਂ ਜਿਵੇਂ ਜਿਹੜੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਹੁੰਦੀਆਂ ਨੇ, ਇੱਕ ਤਾਂ ਬੈਡਰੂਮ ਸਟੋਰੀਜ਼ ਨੇ, ਦਾਦੀਆਂ ਨਾਨੀਆਂ ਸੁਣਾਉਂਦੀਆਂ ਨੇ, ਇੱਕ ਜਿਹੜੇ ਬਾਬੇ ਜਿਹੜੇ ਕੋਈ ਜੰਗ ਜਿੱਤ ਕੇ ਆਉਂਦੇ ਸੀ ਜਾਂ ਜੰਗਾਂ 'ਚ ਰਹੇ ਸੀ ਜਾਂ ਕਈ ਪ੍ਰਿਜ਼ਨਰ ਵੀ ਰਹੇ ਸੀ ਸੈਕੰਡ ਵਰਲਡ ਵਾਰ ਦੇ, ਉਹਨਾਂ ਦੇ ਆਲੇ ਦੁਆਲੇ ਵੀ ਜਿਵੇਂ
ਸਾਰੇ ਬੈਠ ਜਾਂਦੇ ਸੀ ਔਰ ਸੁਣਦੇ ਸੀ ਕਿ ਭਾਈ ਇਹਨਾਂ ਦੇ ਕੀ ਤਜਰਬੇ ਨੇ, ਕਿਵੇਂ ਹੈ। ਇਵੇਂ ਹੀ ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਨਿਵਾਸ ਕੀਤਾ ਤੇ ਉਹਨਾਂ ਦੀ ਸਪੈਲ ਥੱਲੇ ਉਹ ਨੌਜਵਾਨ ਜਿਹੜੇ ਕੋਈ ਕਾਲਜਾਂ 'ਚ ਪੜ੍ਹਦੇ ਸੀ, ਕੋਈ ਛੋਟੇ ਮੋਟੇ ਔਡ ਜੌਬ, ਕੋਈ ਟਾਈਪਰਾਈਟਰ, ਕੋਈ ਕਲੈਰੀਕਲ, ਕੋਈ ਦੂਸਰੇ, ਕਿਉਂਕਿ ਵੱਡਾ ਤਬਕਾ ਜਿਹੜਾ ਬਹੁਤ ਸਾਰਾ ਉਹ ਤਾਂ ਉਹਨਾਂ ਨੇ ਪੋਲੀਟੀਕਲ ਅਰੀਨਾ ਦੇ ਵਿੱਚ ਸਰ ਕਪੂਰ ਸਿੰਘ ਹੋਰਾਂ ਨੂੰ ਇਹੀ ਕਹਿ ਕੇ ਕਿ ਇਹਦਾ ਤਾਂ ਦਿਮਾਗ ਹਿੱਲਿਆ ਹੋਇਆ ਹੈ, ਇਹ ਤਾਂ ਬਾਕੀਆਂ ਨੂੰ ਵੀ ਗੁੰਮਰਾਹ ਕਰਦੇ। ਪਰ ਜਿਨ੍ਹਾਂ ਨੇ ਉਹਨਾਂ ਦੇ ਸਰਦਾਰ ਸਾਹਿਬ ਦੀ ਸੰਗਤ ਮਾਣੀ, ਉਹਨਾਂ ਦੇ ਕੋਲ ਬੈਠੇ, ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਅੰਦਰ ਜਿਹੜੀ ਆ ਉਹ ਖਾਲਸਾ ਰਾਜ ਦੀ ਚਿਣਗ ਜਿਹੜੀ ਹੈ ਸਰਦਾਰ ਸਾਹਿਬ ਦੀ ਸੰਗਤ ਦੇ ਨਾਲ ਬਲੀ। ਉਹਨਾਂ ਚੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ, ਜਿਨ੍ਹਾਂ ਨੇ ਬਾਅਦ ਦੇ ਵਿੱਚ ਬਾਕੀ ਸਿੰਘਾਂ ਦੇ ਨਾਲ 5 ਉਹਦੇ ਫਾਊਂਡਰ ਸਨ, ਜਿਹਦੀ ਸ਼ੁਰੂਆਤ ਕੀਤੀ। ਪਰ ਇਸ ਦਲ ਖਾਲਸਾ ਔਰ ਉਹਨਾਂ ਦੇ ਨਾਂ ਨਾਲ ਹਮੇਸ਼ਾ ਲਈ ਭਾਈ ਗਜਿੰਦਰ ਸਿੰਘ ਦਲ ਖਾਲਸਾ ਲੱਗ ਗਿਆ। ਇਹ ਬੇਸ਼ੱਕ ਦਲ ਖਾਲਸਾ ਤੋਂ ਪਹਿਲਾਂ ਭਾਈ ਗਜਿੰਦਰ ਸਿੰਘ ਦੇ ਅੰਦਰ ਜਿਹੜੀ ਜੋ ਕੁਝ ਚੱਲ ਰਿਹਾ ਸੀ, ਉਹਨਾਂ ਨੇ ਆਪਣੀ ਕਲਮ ਚਲਾਈ ਲੇਖਾਂ ਰਾਹੀਂ ਵੀ, ਔਰ ਉਹਨਾਂ ਦਾ ਬੈਸਟ ਉਹਨਾਂ ਦੀ ਪੋਇਟਰੀ ਰੂਪ ਦੇ ਵਿੱਚ ਸਾਹਮਣੇ ਆਇਆ ਜਦੋਂ ਕਿ 5 ਤੀਰ ਹੋਰ ਜਿਹੜੀ 1970ਵਿਆਂ ਦੇ ਵਿੱਚ। ਔਰ ਇਹ ਉਹ ਦੌਰ ਹੈ ਜਦੋਂ ਅਜੇ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹ ਫਰੰਟ ਤੇ ਨਹੀਂ ਆਏ, ਉਹਨਾਂ ਨੂੰ ਤਾਂ ਟਕਸਾਲ ਦੀ ਸੇਵਾ 1977 ਦੇ ਵਿੱਚ ਮਿਲੀ। ਸੋ 1970ਵਿਆਂ ਦੀ ਬਿਗਨਿੰਗ 'ਚ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਅਰਜ਼ਗੋ ਨੇ, ਅਰਜ਼ੋਈ ਕਰ ਰਹੇ ਨੇ ਕਿ ਬਾਬਾ ਤੁਸੀਂ 5 ਤੀਰ ਬਖਸ਼ੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿਨੇ ਪੰਜਾਬ 'ਚੋਂ ਜਾ ਕੇ ਗੁਲਾਮੀ ਦੇ ਸੰਗਲ ਕੱਟ ਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਸੀ, ਕਿਰਪਾ ਕਰੋ 5 ਤੀਰ ਹੋਰ ਬਖਸ਼ੋ, ਕੋਈ ਭੇਜੋ ਉਹਨਾਂ 5 ਤੀਰਾਂ ਵਾਲਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਤੀਰ ਵਾਲਾ ਬਾਬਾ ਸੀਨ ਦੇ ਉੱਤੇ ਐਮਰਜ ਹੁੰਦਾ। ਹੁਣ ਉਸ ਦੌਰ ਦੇ ਵਿੱਚੋਂ ਲਿਖਿਆ ਹੋਇਆ ਇਹ ਨੌਜਵਾਨ ਜਿਹੜਾ ਇੱਕ ਪਲ ਦੀ ਅੰਦਰੂਨੀ ਜਾਣਕਾਰੀ ਵੀ ਰੱਖਦਾ ਹੈ, ਜਿਹੜਾ ਪੜ੍ਹਨ ਲਿਖਣ ਦਾ ਸ਼ੌਕ ਰੱਖਦਾ ਹੈ, ਦੁਨੀਆ ਦੇ ਵਿੱਚ ਕਿਵੇਂ ਰੈਵੋਲੂਸ਼ਨ ਤੁਰੇ ਨੇ, ਤੁਰਦੇ ਨੇ, ਉਹਨਾਂ ਪ੍ਰਤੀ ਪੂਰੀ ਤਰ੍ਹਾਂ ਸਜਗ ਹੈ। ਔਰ ਇਸ ਦੇ ਨਾਲ ਨਾਲ ਅਕਾਲ ਤਖਤ ਸਾਹਿਬ ਔਰ ਅਕਾਲ ਤਖਤ ਸਾਹਿਬ ਨਾਲ ਦੀ ਮਰਿਆਦਾ ਔਰ ਪੰਥਕ ਭਾਵਨਾ ਉਸ ਨੂੰ ਪਰਨਾਇਆ ਹੋਇਆ ਔਰ ਬਾਗੀ ਹੈ, ਜਨਮ ਤੋਂ ਬਾਗੀ ਹੈ। ਔਰ ਉਹ ਭਾਵੇਂ ਇੰਦਰਾ ਗਾਂਧੀ ਜਦੋਂ ਡੇਰਾ ਬਸੀ ਆਈ 1970ਵਿਆਂ ਦੇ ਵਿੱਚ, ਉਦੋਂ ਗਜਿੰਦਰ ਸਿੰਘ ਨੇ ਪੈਂਫਲੇਟ ਸੁੱਟ ਕੇ ਆਪਣੇ ਜਿਹੜੀ ਹੈ ਸਿੱਖ ਰਾਜ ਦੀ ਗੱਲ ਕੀਤੀ, ਐਮਰਜੈਂਸੀ ਦੇ ਖਿਲਾਫ। ਔਰ ਫਿਰ ਅਸੀਂ ਇਸ ਸਾਰੇ ਦੌਰ 'ਚ ਉਹਨਾਂ ਦਾ ਇੱਕ ਲੰਬਾ ਇਤਿਹਾਸ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਉਸ ਪੋਇਟਰੀ ਨੂੰ ਜਿਹੜੀ ਉਹਨਾਂ ਦੀ ਆਈਡੀਓਲੋਜੀਕਲੀ ਖਾਲਿਸਤਾਨ ਵੱਲੋਂ ਤੁਰੇ, ਉਸ ਨੂੰ ਉਹਨਾਂ ਨੇ ਐਜ਼ ਏ ਐਕਟਿਵਿਸਟ ਕਿਵੇਂ ਉਸ ਦੇ ਵਿੱਚ ਤਬਦੀਲ ਕੀਤਾ। ਕਿਵੇਂ ਉਸ ਜ਼ਮਾਨੇ 'ਚ ਜਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਖਾਲਿਸਤਾਨ ਔਰ ਖਾਲਸਾ ਰਾਜ ਔਰ ਇਹ ਕੀ ਜਿਹੜੇ ਨੇ ਕਿਸ ਕਿਸਮ ਦੀਆਂ ਗੱਲਾਂ ਨੇ, ਉਹਨਾਂ ਦੇ ਲਈ ਇਹ ਸਾਕਾਰ ਹੋ ਰਿਹਾ ਸੁਪਨਾ ਸੀ, ਜਿਹੜਾ ਪਹਿਲਾਂ ਸੁਪਨਾ ਬਣਦਾ ਹੈ, ਫਿਰ ਉਹ ਸੰਕਲਪ ਬਣਦਾ ਹੈ, ਫਿਰ ਉਹ ਅਲਟੀਮੇਟਲੀ ਜਿਹੜਾ ਉਹ ਰਿਐਲਿਟੀ ਬਣਦਾ ਉਸ ਨੂੰ, ਸੁਪਨੇ ਨੂੰ। ਔਰ ਉਹਨਾਂ ਦੀ ਪੁਸਤਕ ਜਿਹੜਾ ਕਾਵਿ ਸੰਗ੍ਰਹਿ ਕੁਝ ਸਾਲ ਪਹਿਲਾਂ ਪਬਲਿਸ਼ ਹੋਇਆ ਮੇਰੇ ਸਾਹਮਣੇ ਹੈ, ਸੁਪਨੇ ਤੋਂ ਸੰਘਰਸ਼ ਵੱਲ। ਔਰ ਉਸ ਦੀਆਂ ਮੈਂ ਟਾਈਟਲ ਲਾਈਨਾਂ ਪੜ੍ਹਨਾ ਚਾਹਾਂਗਾ। ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ, ਅਸਾਂ ਮਰ ਮਰ ਜੰਮਣਾ ਹੈ ਤੇ ਜੰਮ ਜੰਮ ਮਰਨਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜੀਣ ਦਾ, ਆਪਣੇ ਘਰ-ਬਾਰ ਦਾ, ਖਾਲਸਾ ਦਰਬਾਰ ਦਾ, ਕੌਮ ਦੇ ਸਿਰਤਾਜ ਦਾ, ਮੁੜ ਗਵਾਏ ਹੋਏ ਰਾਜ ਦਾ। ਹੁਣ ਇਹ ਜਿਹੜਾ ਸਫ਼ਰ ਹੈ ਸੁਪਨੇ ਤੋਂ ਸੰਘਰਸ਼ ਵੱਲ, ਇਹ ਕਿਵੇਂ ਅੱਗੋਂ ਤੁਰਦਾ ਹੈ। ਭਾਈ ਗਜਿੰਦਰ ਸਿੰਘ ਕਿਵੇਂ ਦਲ ਖਾਲਸਾ ਦੀ ਫਾਊਂਡਿੰਗ ਤਾਂ 1978 ਦੇ ਨਰਕਤਾਰੀਆਂ ਦੇ ਨਾਲ ਟਕਰਾਅ ਤੋਂ ਬਾਅਦ, ਸਾਕਾ ਅੰਮ੍ਰਿਤਸਰ ਤੋਂ ਬਾਅਦ ਹੁੰਦੀ ਹੈ। ਪਰ ਇੱਕ ਛੋਟੇ ਲੈਵਲ ਦੇ ਉੱਤੇ ਕੰਮ ਕਰਨ ਵਾਲੇ ਚੰਡੀਗੜ੍ਹ ਕੁਝ ਹੋਰ ਨੌਜਵਾਨ ਜਿਹੜੇ ਨਾਲ ਲੱਗਦੇ ਨੇ, ਸ਼੍ਰੋਮਣੀ ਕਮੇਟੀ ਚੋਣਾਂ 1979 ਦੇ ਵੇਲੇ ਅਸੀਂ ਦੇਖਦੇ ਹਾਂ। ਪਰ ਜਿਹੜਾ ਇੰਟਰਨੈਸ਼ਨਲ ਹਾਈਲਾਈਟ ਭਾਈ ਗਜਿੰਦਰ ਸਿੰਘ ਇਹੀ ਨਹੀਂ ਕਿ ਦਲ ਖਾਲਸਾ ਨੂੰ ਕਰਦੇ ਨੇ, ਸਗੋਂ ਜਦੋਂ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਲਗਭਗ
2 ਲੱਖ ਦੇ ਇਕੱਠ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਜਿਹਦੇ 'ਚ ਮੈਨੂੰ ਵੀ ਸ਼ਮੂਲੀਅਤ ਦਾ ਮੌਕਾ ਮਿਲਿਆ, ਉਸ ਇਕੱਠ ਦੇ ਵਿੱਚ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਨੇ ਔਰ ਉਸ ਦਾ ਇੰਨਾ ਰੋਹ ਜਾਗਦਾ ਹੈ 4 ਚਫੇਰੇ। ਲੇਕਿਨ ਹਕੂਮਤ ਦਰਬਾਰਾ ਸਿੰਘ ਦੀ, ਜਿਸ ਨੂੰ ਸੰਤ ਭਿੰਡਰਾਂਵਾਲੇ ਜ਼ਕਰੀਆ ਕਹਿੰਦੇ ਸੀ, ਔਰ ਉਹੀ ਜੋ ਕੰਮ ਬਾਅਦ ਬੁੱਚੜ ਬੇਅੰਤੇ ਨੇ ਕੀਤੇ ਉਹ ਉਸ ਜ਼ਕਰੀਆ ਤੋਂ ਲੈ ਰਹੇ ਸੀ। ਔਰ ਇਹ ਬੇਸ਼ੱਕ ਉੱਥੋਂ ਦੀਆਂ ਅਖਬਾਰਾਂ 'ਚ ਇੱਕ ਹੋਰ ਤਰੀਕੇ ਨਾਲ ਖਬਰਾਂ ਲੱਗ ਰਹੀਆਂ ਸੀ। ਮੀਡੀਆ ਕਿਉਂਕਿ ਫੁੱਲੀ ਕੰਟਰੋਲਡ ਸੀ, ਕੋਈ ਪ੍ਰਾਈਵੇਟ ਮੀਡੀਆ ਨਹੀਂ ਸੀ, ਕੋਈ ਸੋਸ਼ਲ ਮੀਡੀਆ ਨਹੀਂ ਸੀ। ਲੇਕਿਨ ਸੰਤਾਂ ਦੀ ਗ੍ਰਿਫਤਾਰੀ ਔਰ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ 29 ਸਤੰਬਰ 1981 ਨੂੰ ਇੰਟਰਨੈਸ਼ਨਲ ਬਣ ਜਾਂਦੀ ਹੈ, ਜਦੋਂ ਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਨ ਭਰਨ ਵਾਲਾ ਜਹਾਜ਼ ਇੰਡੀਅਨ 에ਅਰਲਾਈਨ ਫਲਾਈਟ 423 ਉਸ ਨੂੰ ਭਾਈ ਗਜਿੰਦਰ ਸਿੰਘ ਦੀ ਅਗਵਾਈ ਵਿੱਚ 5 ਸਿੰਘ ਹਾਈਜੈਕ ਕਰਕੇ ਲਾਹੌਰ ਲੈ ਜਾਂਦੇ ਨੇ। ਉਹਨਾਂ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੇ ਨਾਲ ਉਹਨਾਂ ਤੋਂ 10 ਸਾਲ ਵੱਡੀ ਉਮਰ ਦੇ ਭਾਈ ਜਸਬੀਰ ਸਿੰਘ, ਜਿਹੜੇ ਫੌਜ ਚੋਂ ਰਿਟਾਇਰ ਹੋ ਕੇ 40s ਦੇ ਵਿੱਚ ਸੀ, ਹੁਣ ਉਹਨਾਂ ਦੀ ਉਮਰ 82 ਸਾਲ ਦੇ ਨੇੜੇ ਹੈ। ਔਰ ਮੈਂ ਜਿਨ੍ਹਾਂ ਨੇ ਅੱਜ ਮੇਰੇ ਨਾਲ ਗੱਲ ਕਰਕੇ ਟ੍ਰਿਬਿਊਟ ਦਿੱਤੀ ਆ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। ਭਾਈ ਜਸਬੀਰ ਸਿੰਘ ਸਵਿਟਜ਼ਰਲੈਂਡ 'ਚ ਨੇ ਔਰ ਬਹੁਤ ਭਾਵੁਕਤਾ ਨਾਲ ਉਹਨਾਂ ਗੱਲਬਾਤ ਕੀਤੀ ਆਪਣੇ ਸਬੰਧਾਂ ਦੀ। ਦੂਸਰੇ ਭਾਈ ਉਹਨਾਂ ਦੇ ਨਾਲ ਭਾਈ ਜਸਬੀਰ ਸਿੰਘ ਨੇ, ਭਾਈ ਤੇਜਿੰਦਰਪਾਲ ਸਿੰਘ ਨੇ ਔਰ ਭਾਈ ਕਰਨ ਸਿੰਘ ਨੇ ਔਰ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੇ। ਸੋ ਇਹ ਜਹਾਜ਼ ਇਹਨਾਂ ਨੇ ਜਿਹੜਾ ਹੈ ਉਹ ਦਿੱਲੀੋਂ ਅੰਮ੍ਰਿਤਸਰ ਵਾਲੀ ਫਲਾਈਟ, ਜਿਸ ਦੇ ਵਿੱਚ 111 ਪੈਸੇਂਜਰ ਸਨ, 6 ਕਰੂ ਮੈਂਬਰ ਸੀ, ਉਸ ਨੂੰ ਉਡਾ ਕੇ, ਕੋਲ ਕੁਝ ਵੀ ਨਹੀਂ ਸੀ, ਗਾਤਰੇ ਦੀਆਂ ਕਿਰਪਾਨਾਂ ਸੀ, ਲੇਕਿਨ ਇੱਕ ਜਿਹੜਾ ਉਸ ਦੌਰ ਦੇ ਵਿੱਚ, ਔਰ ਅੱਜ ਬੇਸ਼ੱਕ ਜਦੋਂ ਅਸੀਂ ਹਾਈਜੈਕਿੰਗ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ, ਅੱਜ ਇਸ ਨੂੰ ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਠੀਕ ਨਹੀਂ ਮੰਨਿਆ ਜਾਂਦਾ, ਪਰ ਉਸ ਜ਼ਮਾਨੇ ਦੇ ਵਿੱਚ ਜਿੱਦਾਂ ਜਿਸ ਅਰਲੀ 80s ਤੱਕ ਅਸੀਂ ਗੱਲ ਕਰਦੇ ਹਾਂ, ਇਹ ਜਿੰਨੀਆਂ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਫਲਸਤੀਨੀਆਂ ਦੀਆਂ ਜਥੇਬੰਦੀ, IRA ਜਾਂ ਹੋਰ ਬਹੁਤ ਸਾਰੀਆਂ, ਇਹ ਇੱਕ ਕਾਮਨ ਤਰੀਕਾ ਸੀ ਜਿਹਦੇ ਥੱਲੇ ਕਿ ਤੁਸੀਂ ਆਪਣਾ ਪੋਲੀਟੀਕਲ ਮੈਸੇਜ ਦਿੰਦੇ ਸੀ। ਔਰ ਜਦੋਂ ਲਾਹੌਰ ਇਹ ਜਹਾਜ਼ ਪਾਇਲਟ ਨੇ ਉਤਾਰਿਆ, ਔਰ ਪਹਿਲੀ ਮੰਗ ਜਿਹੜੀ ਸੀ ਇਹਨਾਂ ਸਿੰਘਾਂ ਦੀ ਇਹ ਸੀ ਕਿ ਸੰਤ ਭਿੰਡਰਾਂਵਾਲਿਆਂ ਨੂੰ ਰਿਲੀਜ਼ ਕੀਤਾ ਜਾਏ। ਔਰ ਉਹਨਾਂ ਨੇ ਉਹ ਹਾਈਲਾਈਟ ਕੀਤਾ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੀ ਚੰਦੋ ਕਲਾਂ 'ਚ ਬੇਅਦਬੀ ਹੋਈ, ਭਾਰਤ 'ਚ ਕੀ ਚੱਲ ਰਿਹਾ ਹੈ। ਉਸ ਵੇਲੇ ਨਟਵਰ ਸਿੰਘ ਜਿਹੜਾ ਹੈ ਉਹ ਇੰਡੀਆ ਦਾ ਐਂਬੈਸਡਰ ਸੀ ਪਾਕਿਸਤਾਨ ਦੇ ਵਿੱਚ, ਉਹਨੇ ਪਾਕਿਸਤਾਨ ਦੀ ਹਕੂਮਤ ਦੇ ਨਾਲ, ਔਰ ਦੂਸਰਾ ਉਹਨਾਂ ਦੇ ਕਮਾਂਡੋ ਆਏ, ਉਹਨਾਂ ਦੇ ਕੋਲ ਤਾਂ ਕੋਈ ਹਥਿਆਰ ਹੈ ਹੀ ਨਹੀਂ ਸੀ ਗਾਤਰੇ ਦੀਆਂ ਕਿਰਪਾਨਾਂ ਤੋਂ ਬਿਨਾਂ, ਔਰ ਉਸ ਸਾਰੇ 'ਚ ਉਹਨਾਂ ਦੀ ਜ਼ਾਹਰ ਹੈ ਗ੍ਰਿਫਤਾਰੀ ਤਾਂ ਹੋਣੀ ਸੀ। ਲੇਕਿਨ ਇਹ 29 ਸਤੰਬਰ ਦਾ ਦਿਨ ਇੱਕ ਇਤਿਹਾਸਕ ਦਿਨ ਬਣ ਗਿਆ। ਔਰ ਜਦੋਂ ਅਸੀਂ ਸੰਤ ਭਿੰਡਰਾਂਵਾਲਿਆਂ ਦੀਆਂ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ 81 ਤੋਂ 84 ਤੱਕ ਦੇਖਦੇ ਹਾਂ, ਤਾਂ ਉਹ ਬੜੇ ਫਖਰ ਨਾਲ ਵੀ ਔਰ ਬੜੇ ਪਿਆਰ ਨਾਲ ਵੀ, ਮਾਣ ਨਾਲ ਵੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਨਾਮ ਲੈਂਦੇ ਸੀ, ਕਿਉਂਕਿ ਇਹ ਇੱਕ ਇਵੈਂਟ ਸੀ ਜਿਹਨੇ ਸਾਡੀ ਸਟਰਗਲ ਨੂੰ ਓਵਰਨਾਈਟ ਜਿਹੜਾ ਹੈ ਉਹ ਇੰਟਰਨੈਸ਼ਨਲਾਈਜ਼ ਕਰ ਦਿੱਤਾ ਹੈ। ਪਾਕਿਸਤਾਨ ਦੀਆਂ ਅਦਾਲਤਾਂ ਨੇ ਜਿਹੜਾ ਹੈ ਉਹ ਫੈਸਲਾ ਸੁਣਾਇਆ, ਉਮਰ ਕੈਦ ਹੋਈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 1981 'ਚ ਉਹ ਪਾਕਿਸਤਾਨ 'ਚ ਜਾਂਦੇ ਨੇ, ਔਰ ਅੱਜ ਤੋਂ 2 ਦਿਨ ਪਹਿਲਾਂ, ਕਿਉਂਕਿ ਐਲਾਨ ਤਾਂ ਅੱਜ ਹੀ ਹੋਇਆ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਤੇ, ਕਿ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਉਹ ਚੜ੍ਹਾਈ ਕਰ ਗਏ ਨੇ। ਲਗਭਗ 72-73 ਸਾਲ ਦੀ ਉਹਨਾਂ ਦੀ ਉਮਰ ਸੀ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ, ਉਸ ਤੋਂ ਪਹਿਲਾਂ ਵੀ ਬਾਈਪਾਸ ਸਰਜਰੀ ਹੋਈ ਸੀ। ਕੁਝ ਦਿਨ ਪਹਿਲਾਂ ਇਹ ਸੀ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ। ਲੇਕਿਨ ਜਿਵੇਂ ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਅੱਜ ਟਵੀਟ ਵੀ ਕੀਤਾ, ਉਹਨਾਂ ਨੇ ਕਿਹਾ ਵੀ 3 ਦਿਨ ਪਹਿਲਾਂ ਤੱਕ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਔਰ ਉਹ ਕਮਜ਼ੋਰ ਬਹੁਤ ਸਨ। ਡਾਕਟਰ ਦੁਬਾਰਾ ਬਾਈਪਾਸ ਵੀ ਕਰ ਸਕਦੇ, ਇੱਕ ਵਾਰ ਬਾਈਪਾਸ ਹੋਇਆ ਸੀ ਉਹ ਰਿਸਕ ਨਹੀਂ ਸੀ ਰਹਿਣਾ ਚਾਹੁੰਦੇ। ਪਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਆਪਣੀ ਅਖੀਰਲੀ ਕਨਵਰਸੇਸ਼ਨ 'ਚ ਵੀ ਇਹ ਕਿਹਾ ਕਿ ਭਾਈ ਸਾਹਿਬ ਹੁਣ ਜਾਣ ਦਾ ਵਕਤ ਆ ਗਿਆ। ਉਸ ਤੋਂ ਪਹਿਲਾਂ ਵੀ ਜਦੋਂ ਕਾਫੀ ਸੀਰੀਅਸ ਹਾਲਤ 'ਚ ਕੁਝ ਮਹੀਨੇ ਪਹਿਲਾਂ ਰਹੇ, ਜਦੋਂ ਵਾਪਸ ਆਏ ਤੇ ਫਿਰ ਉਹਨਾਂ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੇਜ ਬੈਨ ਹੋ ਜਾਂਦੇ ਸੀ, ਫਿਰ ਵੀ ਉਹ ਕੁਛ ਨਾ ਕੁਛ ਜਿਹੜਾ ਉਹ ਲਿਖ ਦਿੰਦੇ ਸੀ। ਤੇ ਉਹਨਾਂ ਨੇ ਕਿਹਾ ਵੀ ਨਹੀਂ, ਅਜੇ ਗੁਰੂ ਚਾਹੁੰਦਾ ਹੈ ਕਿ ਵੀ ਮੈਂ ਸੇਵਾ ਕਰਾਂ। ਔਰ ਇਸ ਪੀਰੀਅਡ ਦੇ ਵਿੱਚ, ਕਿਉਂਕਿ ਜਦੋਂ ਉਹਨਾਂ ਨੇ ਹਾਈਜੈਕ ਕੀਤਾ ਜਹਾਜ਼, ਉਹਨਾਂ ਦਾ ਵਿਆਹ ਅਜੇ ਨਵਾਂ ਹੋਇਆ ਸੀ, ਬੱਚੀ ਸ਼ਾਇਦ ਉਦੋਂ ਛੋਟੀ ਸੀ ਜਾਂ ਬਾਅਦ 'ਚ ਹੋਈ, ਮੈਂ ਕਿਉਂਕਿ ਸਾਰੇ ਫੈਕਟਸ
ਇਕੱਠੇ ਨਹੀਂ ਕਰ ਸਕਿਆ ਅੱਜ ਦੇ ਲਈ। ਇੰਨੀ ਭਾਵੁਕਤਾ ਰਹੀ ਜਦੋਂ ਦੀ ਇਹ ਖਬਰ ਦੁਪਹਿਰ ਵੇਲੇ ਪਤਾ ਲੱਗੀ ਜੀ। ਔਰ ਉਸ ਸਾਰੇ ਦੇ ਦੌਰ ਦਰਸ਼ਕ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਉਹਨਾਂ ਦੇ ਪਰਿਵਾਰ ਦੀਆਂ ਨੇ, ਦੂਜੀਆਂ ਹਾਲਾਂ ਉਹਨਾਂ ਦੀ ਸਿੰਘਣੀ ਸਾਹਿਬਾਂ ਨੂੰ, ਉਹਨਾਂ ਦੀ ਬੱਚੀ ਨੂੰ ਇੱਥੇ ਕੈਲੀਫੋਰਨੀਆ ਮਿਲਣ ਦਾ ਮੌਕਾ ਮਿਲਿਆ। ਉਹ ਇੱਥੋਂ ਆਏ, ਕੈਨੇਡਾ ਗਏ, ਇੱਥੋਂ ਦੀਆਂ ਏਜੰਸੀਆਂ ਨੇ ਵੀ ਰਹਿਣ ਨਹੀਂ ਦਿੱਤਾ। ਫਿਰ ਉਹ ਜਾ ਕੇ ਜਰਮਨ 'ਚ ਬਿਮਾਰ ਵੀ ਰਹਿੰਦੇ ਸੀ ਉਹਨਾਂ ਦੇ ਸਿੰਘਣੀ ਸਾਹਿਬਾਂ, ਬੀਬੀ ਮਨਜੀਤ ਕੌਰ ਉਹਨਾਂ ਦਾ ਸ਼ਾਇਦ ਨਾਂ ਹੈ, ਔਰ ਉਹ ਵੀ ਚੜ੍ਹਾਈ ਕਰ ਚੁੱਕੇ ਨੇ। ਬੱਚੀ ਦਾ ਬਾਅਦ ਦੇ ਵਿੱਚ ਆਨੰਦ ਕਾਰਜ UK 'ਚ ਹੋਇਆ, ਔਰ ਹੁਣ ਵੀ ਉਹ ਆਪਣੇ ਜਦੋਂ ਉਹਨਾਂ ਨੂੰ ਪਿਤਾ ਦੀ ਇਹ ਸੀਰੀਅਸਨੈਸ ਦਾ ਪਤਾ ਲੱਗਾ, ਉਹ ਆਪਣੇ ਹਸਬੈਂਡ ਦੇ ਨਾਲ ਉੱਥੇ ਪਹੁੰਚ ਚੁੱਕੇ ਹੋਏ ਨੇ। ਔਰ ਆਉਣ ਵਾਲੇ ਦਿਨਾਂ 'ਚ ਅੱਜ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਸਾਰਾ ਸੋਸ਼ਲ ਮੀਡੀਆ ਭਰਿਆ ਹੋਇਆ ਉਹਨਾਂ ਨੂੰ ਟ੍ਰਿਬਿਊਟ ਦਿੰਦੇ। ਪਰ ਤੁਸੀਂ ਇਸ ਪਾਰਟ ਨੂੰ ਦੇਖੋ ਕਿ 1981 ਤੋਂ ਜਦੋਂ ਹੁਣ ਤੱਕ ਅਸੀਂ ਗੱਲ ਕਰਦੇ ਹਾਂ ਤੇ ਕਿੰਨੇ ਸਾਲ ਦੀ ਜਲਾਵਤਨੀ ਹੈ। ਪਰ ਭਾਈ ਗਜਿੰਦਰ, ਔਰ ਇਸ ਗੱਲ ਦਾ ਧਿਆਨ ਰਹੇ ਕਿ ਦੁਸ਼ਮਣ ਜੋ ਕਰਦਾ ਹੈ, ਭਾਰਤੀ ਹਕੂਮਤ ਨੇ ਜੋ ਕੁਝ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੀਤਾ, ਭਾਈ ਗਜਿੰਦਰ ਸਿੰਘ ਵੀ ਲੰਮੇ ਸਮੇਂ ਤੋਂ ਟਾਰਗੇਟ ਸਨ। ਇਸ ਲਈ ਉਹਨਾਂ ਦਾ ਉੱਥੇ ਰਹਿਣਾ ਜਾਂ ਕਿਸੇ ਨੂੰ ਮਿਲਣਾ ਵੀ ਬਹੁਤ ਗੁਪਤ ਰੂਪ ਦੇ ਵਿੱਚ ਸੀ। ਕਿਵੇਂ ਉਸ ਇਕਾਂਤ ਦੇ ਨਾਲ, ਜਿਨ੍ਹਾਂ ਨੂੰ ਬ੍ਰਿਟਿਸ਼ ਪੀਰੀਅਡ 'ਚ ਸਭ ਤੋਂ ਸਖਤ ਸਜ਼ਾ ਦੇਣੀ ਹੁੰਦੀ ਸੀ, ਉਹਨੂੰ ਸੋਲੀਟਰੀ ਕਨਫਾਈਨਮੈਂਟ ਕਹਿੰਦੇ ਸੀ ਕਿ ਇਹਨੂੰ ਇੱਕ ਕਮਰੇ 'ਚ ਬੰਦ ਕਰ ਦਿਓ, ਕਿਸੇ ਨਾਲ ਮਿਲਣ ਨਾ ਦਿਓ। ਕਿਵੇਂ ਇਹਨਾਂ ਸਾਰਿਆਂ ਨੇ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਆਂ ਨੇ ਔਰ ਕਿਸ ਹਾਲਤ ਦੇ ਵਿੱਚ ਉਹ ਰਹੇ। ਲੇਕਿਨ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਗੁਰਚਰਨ ਸਿੰਘ ਟੌਹੜਾ, ਸ਼੍ਰੋਮਣੀ ਕਮੇਟੀ ਪ੍ਰਧਾਨ, ਉਹ ਕਾਫੀ ਸਿੰਪੈਥੈਟਿਕ ਸੀ। ਹਾਲਾਂਕਿ ਅਕਾਲ ਤਖਤ ਸਾਹਿਬ ਤੋਂ ਵੀ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਆਨਰ ਦਿੱਤਾ ਗਿਆ, ਉਹਨਾਂ ਦੀ ਐਬਸੈਂਸ ਕੰਵਰਪਾਲ ਸਿੰਘ ਦਲ ਖਾਲਸਾ ਨੇ ਰਿਸੀਵ ਕੀਤਾ ਸੀ। ਔਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹ ਮੈਸੇਜ ਭੇਜਿਆ, ਉਹਨਾਂ ਦੀ ਚਾਹਨਾ ਸੀ, ਉਸ ਵੇਲੇ ਅਡਵਾਨੀ ਹੋਮ ਮਿਨਿਸਟਰ ਸੀ ਗਵਰਨਮੈਂਟ ਲੈਵਲ ਤੇ ਵੀ, ਔਰ ਇੰਡੀਅਨ ਗਵਰਨਮੈਂਟ ਵੀ ਚਾਹੁੰਦੀ ਸੀ ਇੱਕ ਸਟੇਜ ਦੇ ਉੱਤੇ ਕਿ ਜੀ ਇਹ ਜਿਹੜੇ ਪੁਰਾਣੇ ਕ੍ਰਾਂਤੀਕਾਰੀ ਰੈਵੋਲੂਸ਼ਨਰੀ ਨੇ ਜੇ ਮੁੱਖ ਧਾਰਾ ਦੇ ਵਿੱਚ ਆ ਜਾਣ ਤੇ ਫਿਰ ਹੋਏਗਾ ਜੀ, ਗੱਲ ਮੁੱਕ ਗਈ, ਹੁਣ ਅਸੀਂ ਐਕਮੋਡੇਟ ਕੀਤਾ। ਸੋ ਇਸ ਕਿਸਮ ਦੀ ਡਿਸਕਸ਼ਨ ਚੱਲ ਰਹੀ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਪਟਿਆਲਾ ਸੀਟ ਤੋਂ ਖੜਾ ਕੀਤਾ ਜਾਏਗਾ, ਉਹ MP ਬਣਨਗੇ, ਔਰ ਉਹਨਾਂ ਦੀ, ਕਿਉਂਕਿ ਆਲਰੇਡੀ ਉਹਨਾਂ ਨੇ ਆਪਣੀ ਜੇਲ੍ਹ ਤਾਂ ਪੂਰੀ ਕੀਤੀ ਹੋਈ ਹੈ ਪਾਕਿਸਤਾਨ 'ਚ, ਉਹ ਆ ਕੇ ਉਹਨਾਂ ਦੀ ਰੀਹੈਬਿਲਿਟੇਸ਼ਨ ਹੋਏਗੀ। ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਟ੍ਰੈਂਡ ਸੈਟਿੰਗ ਕੇਸ ਜਿਹੜੇ ਇਹਨਾਂ 5 ਹਾਈਜੈਕਰਾਂ 'ਚੋਂ ਸਤਨਾਮ ਸਿੰਘ ਪੌਂਟਾ ਸਾਹਿਬ ਸਨ, ਉਹ ਇੱਥੇ ਆਏ, ਅਮਰੀਕਾ ਆਉਣ ਦੀ ਕੋਸ਼ਿਸ਼ ਕੀਤੀ, ਇੱਥੇ ਵੀ ਜੇਲ੍ਹ 'ਚ ਰਹੇ, ਫਿਰ ਵਾਪਸ ਰਿਪੋਰਟ ਹੋਏ, ਫੜ ਲਿਆ ਸੀ ਉਹਨਾਂ ਨੂੰ। ਪਰ ਸੁਪਰੀਮ ਕੋਰਟ ਨੇ, ਇੰਡੀਅਨ ਨੇ ਫੈਸਲਾ ਦਿੱਤਾ ਸੀ ਕਿ ਆਲਰੇਡੀ ਕਿਉਂਕਿ ਉਹਨਾਂ ਨੇ 14-15 ਸਾਲ ਜੇਲ੍ਹ ਕੱਟ ਲਈ ਹੈ ਲਾਹੌਰ 'ਚ, ਔਰ ਇੱਕੋ ਕੇਸ 'ਚ 2 ਥਾਵਾਂ ਤੇ ਸਜ਼ਾ ਨਹੀਂ ਹੁੰਦੀ, ਇਸ ਲਈ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਸੋ ਭਾਈ ਗਜਿੰਦਰ ਸਿੰਘ ਦੀ ਵਾਪਸੀ ਜਿਹੜੀ ਹੈ ਬਿਲਕੁਲ ਉਸ ਲਿਹਾਜ਼ ਨਾਲ ਸੌਖੀ ਸੀ। ਔਰ ਟੌਹੜਾ ਉਸ ਪੀਰੀਅਡ ਦੇ ਵਿੱਚ, ਟੌਹੜੇ ਨੇ ਜਦੋਂ ਇਹ ਮੈਸੇਜ ਭੇਜਿਆ ਉਹਨਾਂ ਨੂੰ ਕਿ ਸਾਡੀ, ਮੇਰੀ ਵੀ ਚਾਹਨਾ ਹੈ, ਤੁਹਾਡੀ ਬਹੁਤ ਵੱਡੀ ਖਿਦਮਤ ਹੈ, ਤੁਸੀਂ ਜਿਵੇਂ ਇੱਕ ਜਿਹੜਾ ਬਿਲਕੁਲ ਨਿਸ਼ਕਾਮ ਭਾਵਨਾ ਦੇ ਨਾਲ ਸਰਵ ਕੀਤਾ ਜੀ। ਤੇ ਭਾਈ ਗਜਿੰਦਰ ਸਿੰਘ ਨੇ ਕਿਹਾ ਵੀ ਜਥੇਦਾਰ ਸਾਹਿਬ ਤੁਹਾਡਾ ਸ਼ੁਕਰੀਆ, ਪਰ ਇੱਕ ਬਾਗੀ ਦਾ ਘਰ ਪਰਤਣਾ 2 ਤਰ੍ਹਾਂ ਹੁੰਦਾ ਹੈ, ਜਿੱਤ ਕੇ ਜਾਂ ਸ਼ਹੀਦ ਹੋਣ ਦੇ ਲਈ। ਬਾਕੀ ਕੋਈ ਵੀ ਰਸਤਾ ਜਿਹੜਾ ਹੈ ਉਹ ਗੁਲਾਮੀ ਨੂੰ ਕਬੂਲਣਾ ਹੁੰਦਾ ਹੈ, ਹਾਰ ਨੂੰ ਕਬੂਲਣਾ ਹੁੰਦਾ ਹੈ, ਤੇ ਅਸੀਂ ਹਾਰ ਕਬੂਲਣ ਵਾਲਿਆਂ 'ਚੋਂ ਨਹੀਂ ਹੈ। ਤੁਹਾਡਾ ਬਹੁਤ ਸ਼ੁਕਰੀਆ। ਸੋ ਭਾਈ ਗਜਿੰਦਰ ਸਿੰਘ ਜਿਹਨਾਂ ਹਾਲਾਤਾਂ 'ਚੋਂ, ਮੈਂ ਸਮਝਦਾ ਕਿ ਜਿਹੜੇ ਲੋਕ ਅੱਜ, ਮੈਂ ਟਕੇ ਦੇ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਪਰ ਜਿਹੜੇ ਲੋਕ ਉੱਠਦੇ ਨੇ ਜਾਂ ਜਿਹੜੇ ਮੂਵਮੈਂਟ ਪ੍ਰਤੀ ਕੋਈ ਵੀ ਇਸ ਕਿਸਮ ਦੀ ਕਮਜ਼ੋਰ ਗੱਲ ਕਰਦੇ ਨੇ, ਉਹਨਾਂ ਨੂੰ ਕਮਜ਼ੋਰ ਲੋਕ ਤਾਂ ਨਜ਼ਰ ਆ ਜਾਂਦੇ ਨੇ ਕਿ ਕਿਹੜਾ ਵਿਕਿਆ, ਕਿਹੜਾ ਸਰਕਾਰ ਦੇ ਜਹਾਜ਼ੇ ਚੜ੍ਹਿਆ, ਕਿਹੜਾ ਬਾਦਲਾਂ ਦੇ ਜਹਾਜ਼ੇ ਚੜ੍ਹਿਆ। ਉਹਨਾਂ ਨੂੰ ਇਹ ਆਈਕੋਨਿਕ ਫਿਗਰਸ ਕਿਉਂ ਨਹੀਂ ਨਜ਼ਰ ਆਈਆਂ ਜਾਂ ਕਿਉਂ ਨਹੀਂ ਨਜ਼ਰ ਆਉਂਦੀਆਂ ਕਿ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਦੇ ਆ। ਔਰ ਜੇ ਮੈਂ ਉਹਨਾਂ ਦੀ ਪੋਇਟਰੀ, ਮੇਰਾ ਜੀ ਕਰਦਾ ਵੀ ਮੈਂ ਉਹਨਾਂ ਦੀ ਇਹ ਸਾਰੇ ਹੀ ਕਾਵਿ ਸੰਗ੍ਰਹਿ ਨੂੰ ਅੱਜ ਦੇ ਪ੍ਰੋਗਰਾਮ 'ਚ ਪੜ੍ਹਾਂ ਔਰ ਕੁਛ ਨਾ ਕਰਾਂ। ਮੈਂ ਵੀ ਅੱਜ ਸਾਰਾ ਵਕਤ ਇਹ ਨਜ਼ਮਾਂ ਹੀ ਪੜ੍ਹਦਾ ਰਿਹਾ। ਔਰ ਇਸ ਸਾਰੇ ਦੇ ਚੱਲਦਿਆਂ ਜੇ ਤੁਸੀਂ ਉਹਨਾਂ ਦੀ ਉਸ ਭਾਵਨਾ ਨੂੰ ਦੇਖਦੇ ਹੋ ਕਿ ਵੀ ਕਿਸ ਤਰੀਕੇ ਨਾਲ ਉਹਨਾਂ ਦੇ ਅੰਦਰ ਉਹ ਅਡਿਗ ਸਪਿਰਿਟ ਹੈ। ਉਹ ਕਹਿੰਦੇ ਨੇ ਸਾਡਾ ਰਾਹ ਸੂਲਾਂ ਦੀ ਸੇਜ, ਸਾਡਾ ਰਾਹ ਸੂਲਾਂ ਦੀ ਸੇਜ, ਓਏ ਮਿੱਤਰੋ ਰਾਹ ਸੂਲਾਂ ਦੀ ਸੇਜ, ਜੰਜ ਚੜ੍ਹਨੀ ਦਰਵਾਜ਼ੇ ਜੇਲਾਂ ਦੇ ਤੇ ਕੈਦਾਂ ਮਿਲਣ ਦਹੇਜ। ਸਾਡਾ ਰਾਹ ਸੂਲਾਂ ਦੀ ਸੇਜ, ਓਏ ਮਿੱਤਰੋ ਰਾਹ ਸੂਲਾਂ ਦੀ ਸੇਜ, ਅਸੀਂ ਵਧਣਾ ਆਪਣੀ ਮੰਜ਼ਿਲ ਵੱਲ, ਪਿੱਛੇ ਨਹੀਂ ਹਟਣਾ।
ਸਿਰ ਭਾਵੇਂ ਲੈ ਜਾਏ ਆਪਣਾ ਤੇ ਭਾਵੇਂ ਪੈ ਜਾਏ ਕਿਸੇ ਦਾ ਸਿਰ ਕੱਟਣਾ, ਅਸੀਂ ਵਧਣਾ ਆਪਣੀ ਮੰਜ਼ਲ ਵੱਲ, ਪਿੱਛੇ ਨਹੀਂ ਹਟਣਾ। ਰਾਜ ਅਸੀਂ ਲੈਣਾ ਆਪਣਾ, ਬੋਲ ਬਾਲੇ ਖਾਲਸੇ ਦੇ ਹੁਣ ਕਰਨੇ, ਇਹਦੇ ਬਿਨਾ ਸਰਨਾ ਨਹੀਂ, ਬੇੜੇ ਕੌਮ ਦੇ ਤਾਈਓ ਨੇ ਭਾਈਓ ਤਰਨੇ। ਰਾਜ ਅਸੀਂ ਲੈਣਾ ਆਪਣਾ, ਬੋਲ ਬਾਲੇ ਖਾਲਸੇ ਦੇ ਹੁਣ ਕਰਨੇ। ਫਿਰ ਉਹਨਾਂ ਨੇ ਜਿਸ ਭਾਵਨਾ ਦੇ ਨਾਲ ਜਿਸ ਰਸਤੇ ਤੇ ਉਹ ਤੁਰੇ, ਉਸ ਨੂੰ ਉਹਨਾਂ ਨੇ ਜਿਹੜੇ ਰਾਹ ਦੇ ਵਿੱਚ ਜਿਹੜੇ ਲੋਕ ਆਏ ਉਹਨਾਂ ਨੇ ਕਿਵੇਂ ਬਿਟਰੇ ਕੀਤਾ, ਉਹਨਾਂ ਦਾ ਜ਼ਿਕਰ ਵੀ, ਪਰ ਮੈਂ ਬਹੁਤ ਘੱਟ ਉਹਨਾਂ ਦੀ ਲਿਖਤਾਂ ਦੇ ਵਿੱਚ ਸ਼ਿਕਾਇਤ ਦੇਖੀ, ਬਹੁਤ ਘੱਟ। ਕਿਤੇ ਕਿਤੇ ਉਹ ਜ਼ਰੂਰ ਪਰਸਨਲ ਕਨਵਰਸੇਸ਼ਨ ਦੇ ਵਿੱਚ ਕਿ ਭਾਈ ਅਸੀਂ ਸਿੱਖਦੇ ਕਿਉਂ ਨਹੀਂ ਕੁਛ ਵੀ, ਜਾਂ ਉਹਨਾਂ ਨੂੰ ਇਹ ਮਲਾਲ ਵੀ ਹੁੰਦਾ ਸੀ ਕਿ ਕੌਮ ਦੇ ਬੌਧਿਕ ਪੱਧਰ ਵਾਲੇ ਲੋਕ ਕਿਉਂ ਇੰਨੇ ਥੋੜੇ ਨੇ, ਜਾਂ ਬਹੁਤ ਵਾਰ ਅਸੀਂ ਲਾਲਾ ਲਾਲਾ ਲਾ ਕਰਕੇ ਇੱਧਰ ਨੂੰ ਹੋ ਗਏ ਉੱਧਰ ਨੂੰ ਹੋ ਗਏ, ਪੱਗ ਲਾਉਣ ਨੂੰ ਅਸੀਂ ਕਿਸੇ ਦੀ ਤਿਆਰ ਹੈ, ਕਿਸੇ ਗੱਲ ਨੂੰ ਦੇਖੇ ਬਿਨਾਂ। ਪਰ ਇਹ ਉਹਨਾਂ ਦਾ, ਔਰ ਉਹਦੇ ਤੇ ਉਹਨਾਂ ਨੇ ਇੱਕ ਐਸੀ ਜ਼ਿੰਦਗੀ ਹੈ, ਇਸ ਦੇ ਉੱਤੇ ਉਹਨਾਂ ਨੇ ਉਸ ਕਿਸਮ ਦੇ ਲੋਕਾਂ ਦੇ ਉੱਤੇ ਇੱਕ ਸਿੰਪਲ ਟਿੱਪਣੀ ਕੀਤੀ ਹੈ। ਇਹ ਕੈਸੀ ਜ਼ਿੰਦਗੀ ਹੈ ਤੇ ਕੈਸੇ ਲੋਕ ਹਨ ਇਹ ਉਹ ਤਾਂ ਨਹੀਂ ਹਨ ਸੁਣਿਆ ਸੀ ਜਿਨ੍ਹਾਂ ਬਾਰੇ, ਇਹ ਉਹ ਤਾਂ ਨਹੀਂ ਹਨ ਪੜ੍ਹਿਆ ਸੀ ਜਿਨ੍ਹਾਂ ਬਾਰੇ, ਜਿਨ੍ਹਾਂ ਦੇ ਬਾਰੇ ਪੜ੍ਹ ਕੇ, ਜਿਨ੍ਹਾਂ ਦੇ ਬਾਰੇ ਸੁਣ ਕੇ ਮੈਂ ਤੁਰ ਪਿਆ ਸੀ ਘਰ ਤੋਂ ਇੱਕ ਘਰ ਬਣਾਉਣ ਖਾਤਰ। ਪਵਿੱਤਰ ਧਰਤ ਹੈ ਤੇਰੀ, ਤੇਰੇ ਝੰਡੇ ਝੁਲਾਉਣ ਖਾਤਰ, ਤੇਰੇ ਨਾਮ ਦੇ ਹੀ ਸਿੱਕੇ ਚਲਾਉਣ ਖਾਤਰ। ਜੋ ਅੱਜ ਦੇਖਦਾ ਹਾਂ, ਜੋ ਪੜ੍ਹ ਸੁਣ ਰਿਹਾ ਹਾਂ, ਜਿਨ੍ਹਾਂ 'ਚ ਰਹਿ ਰਿਹਾ ਹਾਂ, ਜਿਨ੍ਹਾਂ 'ਚ ਘਿਰ ਗਿਆ ਹਾਂ, ਇਹ ਉਹ ਤਾਂ ਨਹੀਂ ਹਨ, ਇਹ ਤਾਂ ਹੋਰ ਹੀ ਹਨ। ਬੰਦੇ ਨਹੀਂ ਹਨ ਤੇਰੇ, ਨਾਵਾਂ ਦੇ ਚੋਰ ਹੀ ਹਨ, ਝੂਠੀ ਹਨ ਜਾਂ ਸੱਚੀ, ਅਖਬਾਰ ਦੀ ਖਬਰ ਹਨ, ਸ਼ੋਹਰਤ ਦੀ ਲਾਲਸਾ ਹਨ, ਸੱਚਾਈ ਦੀ ਕਬਰ ਹਨ। ਇਹ ਕੈਸੀ ਜ਼ਿੰਦਗੀ ਹੈ ਤੇ ਕੈਸੇ ਲੋਕ ਹਨ। ਹੁਣ ਇਹ ਮਲਾਲ ਵੀ ਹੈ, ਲੇਕਿਨ ਆਪਣੀ ਸਪਿਰਿਟ ਨੂੰ ਕਦੇ ਉਹਨਾਂ ਨੇ ਡਾਊਨ ਨਹੀਂ ਹੋਣ ਦਿੱਤਾ। ਜੰਗ ਜਾਰੀ ਹੈ, ਜੰਗ ਹਿੰਦ ਪੰਜਾਬ ਦਾ ਅੱਜ ਬਣਿਆ, ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ। ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਬਣਿਆ, ਮੁੱਲ ਕੋਈ ਨਹੀਂ ਕਿਸੇ ਦੀ ਜਾਨ ਦਾ ਜੀ। ਸਿੰਘਾਂ ਜਾਨ ਪਿਆਰੀ ਹੁਣ ਨਹੀਂ ਕਰਨੀ, ਮੰਜ਼ਲ ਮਾਰਨ ਤੋਂ ਪਹਿਲਾਂ ਅਸਾਂ ਰੁਕਣਾ ਨਹੀਂ। ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰ ਦਾ ਵੀ, ਅਸਾਂ ਜ਼ਬਰ ਦੇ ਸਾਹਮਣੇ ਝੁਕਣਾ ਨਹੀਂ। ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ, ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ। ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ, ਸਾਨੂੰ ਚਾਰਿਆ ਸੋਹਣੇ ਹਥਿਆਰ ਦਾ ਹੈ। ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ, ਅਸੀਂ ਸਿਰ ਉਠਾ ਕੇ ਤੁਰਨ ਵਾਲੇ। ਜਿਸ ਰਾਹ ਤੇ ਤੁਰ ਪਏ ਕਰ ਨਿਸ਼ਚਾ, ਨਹੀਂ ਅੱਧ ਵਿਚਾਲਿਓਂ ਮੁੜਨ ਵਾਲੇ। ਅਸੀਂ ਬਾਰ ਪੁਰਾਏ ਹੁਣ ਨਹੀਂ ਬਹਿਣਾ, ਖਾਲਿਸਤਾਨ ਬਣਾ ਕੇ ਹੈ ਦਮ ਲੈਣਾ। ਸਾਡੀ ਜੰਗ ਹੀ ਸਾਡੀ ਪਹਿਚਾਨ ਹੈ, ਅੱਜ ਜੰਗ ਜਾਰੀ ਹੈ, ਜੰਗ ਨੇ ਜਾਰੀ ਰਹਿਣਾ। ਸੋ ਇਸ ਕਿਸਮ ਦੀ ਸਪਿਰਿਟ, ਔਰ ਇਹ ਵੀ ਉਹਨਾਂ ਦੀ ਇੱਕ ਨਜ਼ਮ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਹੈ, ਕਿੰਜ ਮਾਰੇਗਾ ਕੋਈ ਸਾਨੂੰ, ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੂ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੂ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕੌਣ ਰੋਕੇਗਾ ਸਾਡੇ ਰਾਹਾਂ ਨੂੰ, ਵਧਾਂਗੇ ਬਣ ਕੇ ਬੁੱਲੇ ਹਵਾਵਾਂ ਦੇ। ਜੀਵਾਂਗੇ ਸਿਰ ਉਠਾ ਕੇ ਜੀਵਾਂਗੇ, ਬਿਲਕੁਲ ਬਣ ਕੇ ਪਰਚਮ ਕੌਮ ਦਾ ਲਹਿਰਾਵਾਂਗੇ। ਲੜਾਂਗੇ ਧਰ ਕੇ ਤਲੀ ਤੇ ਲੜਾਂਗੇ, ਫਤਿਹ ਸਾਡੀ ਹੈ ਫਤਿਹ ਅਸੀਂ ਪਾਵਾਂਗੇ। ਬਿਲਕੁਲ ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ, ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ। ਤਾਰਿਆਂ ਸੰਗ ਲਿਖਾਂਗੇ ਖਾਲਿਸਤਾਨ। ਬਿਲਕੁਲ ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ, ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ। ਤਾਰਿਆਂ ਸੰਗ ਲਿਖਾਂਗੇ ਖਾਲਿਸਤਾਨ, ਖੁਦ ਵੀ
ਤਾਰੇ ਬਣ ਕੇ ਖਿਲਰ ਜਾਵਾਂਗੇ, ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੂ ਹਾਂ ਹਵਾਵਾਂ 'ਚ ਬਿਲਕੁਲ ਖਿਲਰ ਜਾਵਾਂਗੇ। ਸੋ ਅਸੀਂ ਜਿੱਥੇ ਉਹਨਾਂ ਦੀ ਯਾਦ ਹਮੇਸ਼ਾ ਰਹੇਗੀ, ਉਹਨਾਂ ਦੀਆਂ ਲਿਖਤਾਂ ਆਉਣ ਵਾਲੀਆਂ ਨਸਲਾਂ ਲਈ ਵੀ ਰਾਹ ਦਸੇਰਾ ਹੋਣਗੀਆਂ। ਉੱਥੇ ਕੁਝ ਵੀਰਾਂ ਭੈਣਾਂ ਨਾਲ ਜਿਨ੍ਹਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਆਪਣੇ ਵੱਲੋਂ ਟ੍ਰਿਬਿਊਟ ਦਿੱਤੀ, ਉਹਨਾਂ ਦੇ ਵਿੱਚ ਜਿਵੇਂ ਮੈਂ ਭਾਈ ਜਸਬੀਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਹੈ, ਇਹ ਸਵਿਟਜ਼ਰਲੈਂਡ 'ਚ ਰਹਿੰਦੇ ਨੇ। ਇਹ ਉਹਨਾਂ 5 ਹਾਈਜੈਕਰਾਂ ਦਾ ਹਿੱਸਾ ਸਨ ਔਰ ਜਦੋਂ ਉਹਨਾਂ ਨੂੰ ਦੇ ਨਾਲ ਗੁਫ਼ਤਗੂ ਹੋਈ ਤੇ ਉਹ ਕਹਿਣ ਲੱਗੇ ਕਿ ਉਹ ਮੇਰੇ ਤੋਂ ਗਜਿੰਦਰ ਸਿੰਘ 10 ਸਾਲ ਛੋਟਾ ਸੀ, ਉਹ ਪਹਿਲਾਂ ਕਿਵੇਂ ਚਲਾ ਗਿਆ, ਕਿਉਂਕਿ ਭਾਈ ਜਸਬੀਰ ਸਿੰਘ 82-83 ਸਾਲ ਦੇ ਨੇ ਔਰ ਬੜੀ ਚੜ੍ਹਦੀ ਕਲਾ ਦੀ ਸਪਿਰਿਟ ਵਾਲੇ ਨੇ। ਉਹ ਕਹਿਣ ਲੱਗੇ ਕਿ ਮੇਰੇ ਵੱਲੋਂ TV 84 ਦੇ ਉਹ ਲਗਾਤਾਰ ਐਡਮਾਇਰਰ ਵੀ ਨੇ ਔਰ ਬਹੁਤ ਪਿਆਰ ਕਰਦੇ ਨੇ, ਬਹੁਤ ਮਾਣ ਦਿੰਦੇ ਨੇ। ਔਰ ਉਹ ਕਹਿਣ ਲੱਗੇ ਕਿ ਮੇਰੇ ਵੱਲੋਂ ਮੇਰੇ 'ਚ ਹਿੰਮਤ ਨਹੀਂ ਕਿ ਮੈਂ ਲਿਖ ਸਕਾਂ ਕੁਛ, ਪਰ ਇਹ ਕਿ ਗਜਿੰਦਰ ਸਿੰਘ, ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੇ ਨਾਲ ਆ ਕੇ 12-13 ਰਹਿੰਦੇ ਰਹੇ ਹੋਰ ਵੀ, ਫਿਰ ਜਦੋਂ ਚਲੇ ਗਏ ਮੈਂ ਇਕੱਲਾ ਹੀ। ਕਹਿੰਦੇ ਮੈਂ ਤਾਂ ਗਜਿੰਦਰ ਅਸੀਂ ਜਿੰਦ ਜਾਨ ਹੀ ਸੀ। ਤੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਵੀ ਜਸਬੀਰ ਸਿੰਘ ਜੀ ਤੁਸੀਂ ਵੀ ਬਾਹਰ ਜਾਓ। ਉਹਨੇ ਕਿਹਾ ਜੀ ਮੈਂ ਤਾਂ ਨਹੀਂ ਜਾਣਾ। ਕਹਿੰਦੇ ਨਹੀਂ, ਕੌਮ ਦੇ ਲਈ, ਕਿਉਂਕਿ ਅਸੀਂ ਤਾਂ ਇੱਥੇ ਬੈਠੇ ਹਾਂ। ਉਹਨਾਂ ਨੇ ਕਿਹਾ ਵੀ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਨਾਲ ਜੀ ਮੇਰਾ ਦਿਲ ਧੜਕਦਾ ਹੈ ਤੇ ਮੇਰਾ ਦਿਲ ਤੇ ਤੁਹਾਡਾ ਦਿਲ ਕੌਮੀ ਕੌਜ਼ ਖਾਲਿਸਤਾਨ ਲਈ ਧੜਕਦਾ ਹੈ, ਤੁਸੀਂ ਬਾਹਰ ਜਾਓ। ਸੋ ਭਾਈ ਜਸਬੀਰ ਸਿੰਘ ਹੋਰਾਂ ਨੇ ਬੜੇ ਭਿੱਜੇ ਮਨ ਨਾਲ ਆਪਣੇ ਉਸ ਸਾਥੀ ਨੂੰ, ਸਹਿਯੋਗੀ ਨੂੰ, ਜਿਹੜੇ ਇਸ ਕੌਮ ਦੇ ਘਰ ਬਣਾਉਣ ਦੇ ਸਫ਼ਰ ਦੇ ਵਿੱਚ, ਜਿਨ੍ਹਾਂ ਨੇ ਉਸ ਦੌਰ ਦੇ ਵਿੱਚ 1981 ਦੇ ਵਿੱਚ ਆਪਣਾ ਆਪਾ ਇਸ ਪਾਸੇ ਲਾਇਆ ਔਰ ਇਹਨਾਂ ਹਾਲਾਤਾਂ 'ਚ ਹੀ ਭਾਈ ਜਸਬੀਰ ਸਿੰਘ ਵੀ ਜਲਾਵਤਨੀ ਦੇ ਵਿੱਚ ਰਹਿ ਰਹੇ ਨੇ। ਇਸੇ ਤਰ੍ਹਾਂ ਭਾਈ ਹਰਮਿੰਦਰ ਸਿੰਘ ਸਮਾਣਾ, ਜਿਹੜੇ ਆਪਣੀ ਜਵਾਨੀ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਔਰ ਇੱਥੇ ਖਾਲਿਸਤਾਨ ਕਮਾਂਡੋ ਫੋਰਸ ਭਾਈ ਪਰਮਜੀਤ ਸਿੰਘ ਪੰਜਵਾੜ, ਉਹਨਾਂ ਨਾਲ ਰਾਬਤੇ 'ਚ ਵੀ। ਔਰ ਉਹ ਬਹੁਤ ਭਾਵੁਕਤਾ ਨਾਲ, ਮੈਂ ਸਗੋਂ ਜਦੋਂ ਸਟੂਡੀਓ ਸਗੋਂ ਆਉਣ ਲਈ ਸੀ, ਉਹ ਫੋਨ ਨਹੀਂ ਸੀ ਛੱਡ ਰਹੇ। ਕਹਿੰਦਾ ਵੀ ਮੈਂ ਬਾਕੀਆਂ ਨੂੰ ਵੀ ਕੀਤਾ, ਕਿਸੇ ਨੇ ਚੁੱਕਿਆ ਨਹੀਂ, ਮੈਂ ਕਿਹਦੇ ਨਾਲ ਆਪਣਾ ਦਰਦ ਸਾਂਝਾ ਕਰਾਂ। ਔਰ ਲਗਭਗ ਅੱਧਾ ਪੌਣਾ ਘੰਟਾ ਉਹਨਾਂ ਨੇ ਕਿਹਾ ਵੀ ਜਿੱਥੇ ਤੁਸੀਂ ਉਹਨਾਂ ਨੂੰ ਯਾਦ ਕਰੋਗੇ, ਸਾਡੇ ਵੱਲੋਂ ਵੀ ਉਹਨਾਂ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਨਾਲ ਵੀ ਬੇਸ਼ੱਕ ਉੱਥੇ ਰਹਿੰਦੇ ਆ ਕਈ ਕੁਛ ਸਾਈਮਲਟੇਨੀਅਸਲੀ ਚੱਲ ਰਿਹਾ ਹੁੰਦਾ, ਪਰ ਉਹ ਇੱਕ ਦੂਸਰੇ ਦੇ ਖੈਰ ਖੁਆਹ ਔਰ ਉਹ ਸਮਝਦੇ ਸੀ ਕਿ ਭਾਈ ਇਹ ਬਾਬੇ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤਾ ਹੈ ਸੰਘਰਸ਼। ਬਹੁਤ ਸਾਰੇ ਤਾਂ ਪੋਸਟ 84 ਪੀਰੀਅਡ ਦੇ ਨੇ। ਔਰ ਇਸੇ ਤਰ੍ਹਾਂ ਹੀ ਸਵਿਟਜ਼ਰਲੈਂਡ ਤੋਂ ਕੁਦਰਤੀ ਭਾਈ ਪ੍ਰਿਤਪਾਲ ਸਿੰਘ ਦਲ ਖਾਲਸਾ, ਜਿਨ੍ਹਾਂ ਰਾਹੀਂ ਜਿੰਨੇ ਵੀ ਉੱਥੇ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਜਾਂ ਪਟੀਸ਼ਨਸ, ਜਾਂ ਜਿਵੇਂ ਹੁਣ ਵੀ ਇੰਡੀਆ ਨੂੰ ਐਜ਼ ਏ ਕੰਟਰੀ ਆਫ ਪਾਰਟੀਕੂਲਰ ਕੰਸਰਨ ਦੇ ਥੱਲੇ ਜਿਹੜੀ ਸਬਮਿਸ਼ਨ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹੋਈ ਹੈ, ਉਹ ਹਮੇਸ਼ਾ ਫੈਸਿਲੀਟੇਟ ਕਰਦੇ ਨੇ। ਉਹਨਾਂ ਦੇ ਨਾਲ ਵੀ ਉਹ ਵੀ ਬਾਹਰ ਆਏ ਹੋਏ ਨੇ। ਉਹਨਾਂ ਨੇ ਕਿਹਾ ਅਸੀਂ ਜਾ ਕੇ ਫੈਸਲਾ ਕਰਾਂਗੇ ਕਿ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਕਿੱਥੇ ਸਮਾਗਮ ਰੱਖਣੇ। ਇਸੇ ਤਰ੍ਹਾਂ ਡਾਕਟਰ ਪ੍ਰਿਤਪਾਲ ਸਿੰਘ, ਜਿਨ੍ਹਾਂ ਨੇ ਦੱਸਿਆ ਕਿ 2 ਦਿਨ 3 ਦਿਨ ਪਹਿਲਾਂ ਤੱਕ ਉਹਨਾਂ ਨਾਲ ਗੁਫ਼ਤਗੂ ਰਹੀ ਔਰ ਉਹ ਚੜ੍ਹਦੀ ਕਲਾ 'ਚ ਸਨ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਾਣ ਦਾ ਸਮਾਂ ਆ ਗਿਆ। ਔਰ ਖਾਲਸਾ ਪੰਥ ਨੂੰ ਜਿਵੇਂ ਉਹਨਾਂ ਦੀਆਂ ਜਿੰਨੀਆਂ ਅਸੀਂ ਲਿਖਤਾਂ ਦੇਖਦੇ ਔਰ ਜਿੰਨਾ ਵੀ ਉਹਨਾਂ ਦਾ ਪਾਰਟ ਹੈ, ਮੈਂ ਈਵਨ ਇਸ ਕਿਤਾਬ ਦੇ ਐਂਡ ਦੇ ਵਿੱਚ ਉਹਨਾਂ ਨੇ ਵਾਰਤਕ ਦੇ ਵਿੱਚ ਇਹ ਹੈ ਇੱਕ ਰੈਵੋਲੂਸ਼ਨਰੀ ਦਾ ਦਿਲ, ਕਿਉਂਕਿ ਗਜਿੰਦਰ ਸਿੰਘ, ਭਾਈ ਗਜਿੰਦਰ ਸਿੰਘ ਬੇਸ਼ੱਕ ਖਾਲਿਸਤਾਨ ਦੇ ਸੰਘਰਸ਼ ਦੇ ਆਈਕੋਨਿਕ ਫਿਗਰ ਨੇ, ਪਰ ਇਸ ਕਿਸਮ ਦੀਆਂ ਸ਼ਖਸੀਅਤਾਂ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਇਨਸਾਨੀ ਹਕੂਕਾਂ ਦੇ ਲਈ ਕੋਈ ਲੜ ਰਿਹਾ ਹੁੰਦਾ ਹੈ, ਉਹਨਾਂ ਦੇ ਨਾਲ ਉਹਨਾਂ ਦਾ ਦਿਲ ਧੜਕਦਾ ਹੁੰਦਾ ਹੈ। ਔਰ ਉਹਨਾਂ ਦੀ ਇਸ ਕਿਤਾਬ ਦੀ ਬੈਕ ਪੇਜ ਤੇ ਉਹਨਾਂ ਨੇ ਕਿਹਾ, ਬੇਗੁਨਾਹਾਂ ਦਾ ਲਹੂ ਕਿਤੇ ਵੀ ਡੁੱਲੇ, ਨਿਊਯਾਰਕ ਵਿੱਚ ਜਾਂ ਅਫਗਾਨਿਸਤਾਨ ਵਿੱਚ। 9/11 ਦਾ ਜ਼ਿਕਰ, ਅਫਗਾਨਿਸਤਾਨ। ਬੇਗੁਨਾਹਾਂ ਦਾ ਲਹੂ ਕਿਤੇ ਵੀ ਡੁੱਲੇ, ਨਿਊਯਾਰਕ ਵਿੱਚ ਜਾਂ ਅਫਗਾਨਿਸਤਾਨ ਵਿੱਚ, ਕਸ਼ਮੀਰ ਵਿੱਚ ਜਾਂ ਫਲਸਤੀਨ ਵਿੱਚ, ਗੁਜਰਾਤ ਵਿੱਚ ਜਾਂ ਪੰਜਾਬ ਵਿੱਚ। ਮੇਰੇ ਦਿਲ ਵਿੱਚ ਇੱਕ ਚੀਸ ਜਿਹੀ ਜ਼ਰੂਰ ਉੱਠਦੀ ਹੈ, ਇਸ ਵਿੱਚ ਮੇਰੀ ਸੋਚ ਦਾ ਕਸੂਰ ਹੈ ਜਾਂ ਮੇਰੇ ਕਵੀ ਹਿਰਦੇ ਦਾ, ਮੇਰੇ ਲਈ ਕਹਿਣਾ ਔਖਾ ਹੈ। ਮਾਰੇ ਜਾਣ ਵਾਲਿਆਂ ਦੀਆਂ ਮਾਵਾਂ ਦੇ ਵਹਿਣਾਂ ਵਿੱਚੋਂ ਉੱਠਦਾ ਦਰਦ, ਨਿਊਯਾਰਕ, ਪੰਜਾਬ, ਕਸ਼ਮੀਰ ਤੇ ਗੁਜਰਾਤ ਸਭ ਥਾਂ
ਇੱਕੋ ਜਿਹਾ ਹੁੰਦਾ ਹੈ। ਜੀ ਪਹਿਲੇ ਦਿਨ ਤੇ ਪਹਿਲੇ ਕਦਮ ਤੋਂ ਹੀ ਮੇਰੀ ਲੜਾਈ ਸਿੱਖ ਕੌਮ ਦੀ ਆਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੜਾਈ ਰਹੀ ਹੈ। ਕਿਸੇ ਨਾਲ ਜ਼ਿਆਦਤੀ ਦੀ, ਕਿਸੇ ਦੂਜੇ ਦੇ ਸਵੈਮਾਨ ਨੂੰ ਠੇਸ ਪਹੁੰਚਾਉਣ ਦੀ ਜਾਂ ਕਿਸੇ ਦਾ ਹੱਕ ਖੋਹਣ ਦੀ ਸੋਚ ਮੇਰੀ ਲੜਾਈ ਦਾ ਹਿੱਸਾ ਕਦੇ ਨਹੀਂ ਰਹੀ। ਮੇਰੇ ਲਈ ਖਾਲਿਸਤਾਨ ਦਾ ਸੁਪਨਾ ਇੱਕ ਪਵਿੱਤਰ ਖੁਆਬ ਸੀ ਤੇ ਅੱਜ ਵੀ ਹੈ। ਮੈਂ ਆਪਣੇ ਛੋਟੇ ਵੀਰਾਂ ਨੂੰ ਇਹ ਸੁਪਨਾ ਇਸ ਦੀ ਪੂਰੀ ਪਵਿੱਤਰਤਾ ਦੇ ਨਾਲ ਸੌਂਪ ਕੇ ਦੁਨੀਆ ਤੋਂ ਜਾਣਾ ਚਾਹਾਂਗਾ। ਇਹ ਹੈ ਕੰਟੀਨਿਊਟੀ ਵਿਦ ਦਾ ਨੈਕਸਟ ਜਨਰੇਸ਼ਨ। ਆਜ਼ਾਦੀ ਦੌਲਤ ਦੇ ਭਰੇ ਹੋਏ ਭੰਡਾਰ ਦਾ ਨਾਂ ਨਹੀਂ ਹੈ। ਜਿਹੜੇ ਸਮਝਦੇ ਨੇ ਕਿ ਇਸ ਫੀਲਡ 'ਚ ਆ ਕੇ ਤੁਸੀਂ ਧਨ ਬਣਾਓ, ਸ਼ੋਹਰਤ ਲਓ, ਵਜ਼ੀਰੀਆਂ, ਨਹੀਂ, ਇਹ ਤਾਂ ਕੰਡਿਆਂ ਦਾ ਰਸਤਾ ਹੈ। ਆਜ਼ਾਦੀ ਦੌਲਤ ਦੇ ਭਰੇ ਹੋਏ ਭੰਡਾਰ ਦਾ ਨਾਂ ਨਹੀਂ ਹੈ। ਆਜ਼ਾਦੀ ਤਾਂ ਰਗਾਂ ਵਿੱਚ ਲਹੂ ਬਣ ਕੇ ਦੌੜਦੇ ਹੋਏ ਉਸ ਜਜ਼ਬੇ ਦਾ ਨਾਂ ਹੈ ਜੋ ਇੱਕ ਗਰੀਬ ਸਿੱਖ ਨੂੰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਸਿਖਾਉਂਦਾ ਹੈ ਅਤੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲਾ ਬਾਬਾ ਬਘੇਲ ਸਿੰਘ ਬਣਾਉਂਦਾ ਹੈ। ਔਰ ਅਖੀਰ ਚੁਣਾ ਕਿਹਾ, ਸੱਚ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ। ਜੀ ਸੱਚ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ। ਇਹ ਸਿਰਫ ਜ਼ਮੀਰ ਦੀ ਆਵਾਜ਼ ਪਿੱਛੇ ਚੱਲਣ ਵਾਲੇ ਲੋਕ ਹੀ ਕਰ ਸਕਦੇ ਹਨ। ਦੁਨੀਆ ਵਿੱਚ ਦਲਾਈ ਲਾਮਾ ਸਿਰਫ ਇੱਕ ਹੈ। ਬਰਮਾ ਦੀ ਆਂਗ ਸਾਂਗ ਸੂਕੀ ਇੱਕ ਹੀ ਹੈ। ਸੈਯਦ ਅਲੀ ਸ਼ਾਹ ਗਿਲਾਨੀ, ਹੁਣ ਉਹ ਵੀ ਚੜ੍ਹਾਈ ਕਰ ਗਏ, ਉਹ ਕਸ਼ਮੀਰ ਦੇ ਲੀਡਰ ਸੀ। ਸੈਯਦ ਅਲੀ ਸ਼ਾਹ ਗਿਲਾਨੀ ਇੱਕ ਹੀ ਹੈ। ਪ੍ਰਭਾਕਰਨ ਇੱਕ ਹੀ ਸੀ, ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ। ਪ੍ਰਭਾਕਰਨ ਇੱਕ ਹੀ ਸੀ ਅਤੇ ਸੰਤ ਭਿੰਡਰਾਂ ਵਾਲੇ ਵੀ ਇੱਕ ਹੀ ਸਨ। ਇਹ ਸਾਰੇ ਨਾਮ ਜ਼ਮੀਰਾਂ ਦੀ ਆਵਾਜ਼ ਦੇ ਪ੍ਰਤੀਕ ਹਨ। ਜ਼ਮੀਰ ਬੋਲਦੀ ਹੈ ਤੇ ਉਹ ਕਰਜ ਦਿੰਦੀ ਹੈ ਕਿ ਇਸ ਕੰਡਿਆਲੇ ਰਸਤੇ ਤੇ ਤੁਰਨ ਦੇ ਲਈ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਉਹ ਫਿਰ ਪੂਰਾ ਝੁੰਡ ਬਣਾ ਕੇ ਆ ਕੇ ਸ਼ਮਾ ਤੋਂ ਕੁਰਬਾਨ ਹੁੰਦੇ ਨੇ। ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿੱਥੇ ਭਾਈ ਗਜਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਉੱਥੇ ਬੇਸ਼ੱਕ ਉਹਨਾਂ ਨੇ ਇੱਕ ਫਕੀਰ ਦਾ ਜੀਵਨ ਜੀਵਿਆ, ਇੱਕ ਬਾਗੀ ਦਾ ਜੀਵਨ ਜੀਵਿਆ, ਇੱਕ ਆਦਰਸ਼ ਸਿੱਖ ਜੀਵਨ ਜੀਵਿਆ। ਫਿਰ ਵੀ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਮਨੁੱਖਾ ਜੀਵਨ ਦੇ ਵਿੱਚ ਸਾਥੋਂ ਗਲਤੀਆਂ ਹੁੰਦੀਆਂ ਨੇ ਔਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਹ ਜਿਹੜੀ ਭਾਵਨਾ ਪਵਿੱਤਰਤਾ ਔਰ ਸੁੱਚਮ ਦੀ, ਖਾਲਿਸਤਾਨ ਦੇ ਪਵਿੱਤਰ ਸੁੱਚਮ ਕਾਨਸੈਪਟ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣੀ ਨੌਜਵਾਨ ਪੀੜ੍ਹੀ ਦੇ ਹਵਾਲੇ ਕਰਕੇ ਤੁਰ ਰਹੇ ਹਾਂ, ਇਹ ਇਵੇਂ ਹੀ ਜਾਰੀ ਰਹੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।